ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਕਤਲ ਕਰਾਉਣ ਨੂੰ ਫਿਰਦੀਆਂ ਸੀ, ਉਸ ਕੇਸ ਵਿੱਚ ਜਿਹੜਾ ਨਿਖਲ ਗੁਪਤਾ ਚੈੱਕ ਮੁਲਕ ਦੀ ਗ੍ਰਿਫਤ ਵਿੱਚ ਆ, ਉੱਥੇ ਅਰੈਸਟ ਹੋਇਆ। ਉਹਦੇ ਸੰਬੰਧ ਵਿੱਚ ਜਿੰਨੀਆਂ ਵੀ ਰਾਹ ਵਿੱਚ ਔਕੜਾਂ ਸੀ ਉਹ ਦੂਰ ਹੋ ਗਈਆਂ ਨੇ ਤੇ ਗੁਪਤਾ ਜੀ ਜਿਹੜੇ ਨੇ ਉਹ ਹੁਣ ਅਮਰੀਕਾ ਪਹੁੰਚਣਗੇ। ਭਾਰਤੀ ਏਜੰਸੀਆਂ ਨੇ ਬੜਾ ਪੈਸਾ ਧੇਲਾ ਵੀ ਖਰਚਿਆ ਤੇ ਜੋ ਵੀ ਕੁਝ ਏਜੰਸੀਆਂ ਕਰ ਸਕਦੀਆਂ ਸੀਗੀਆਂ ਕਿ ਕਿਸੇ ਤਰੀਕੇ ਨਾਲ ਨਿਖਲ ਗੁਪਤਾ ਨੂੰ ਅਮਰੀਕਾ ਜਾਣ ਤੋਂ ਰੋਕਿਆ ਜਾਵੇ। ਕੈਨੇਡਾ 'ਚ ਸਾਡੇ ਭਰਾ ਦਾ ਜਥੇਦਾਰ ਮੇਜਰ ਦਾ ਕਤਲ ਹੋਇਆ। ਇਹ ਸਾਰਾ ਕੁਝ ਚੱਲਦਾ ਹੈ ਤੇ ਅੱਗੇ ਵੀ ਇਹ ਕਰਤੂਤਾਂ ਤੋਂ ਇੰਡੀਆ ਨੇ ਬਾਜ਼ ਨਹੀਂ ਆਉਣਾ। ਪਰ ਘੱਟੋ ਘੱਟ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਣ ਦੇ ਨਾਲ UNO ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਇਹ ਗੱਲ ਪੂਰੀ ਤਰ੍ਹਾਂ ਨੰਗੀ ਹੋ ਗਈ ਕਿ ਇੰਡੀਆ ਕਿਵੇਂ ਸਿੱਖਾਂ ਦਾ ਕਤਲੇਆਮ ਕਰ ਰਿਹਾ। ਜਿੱਦਣ ਇੰਡੀਅਨ ਸਟੇਟ ਸਿਸਟਮ ਦਾ ਇਹ ਸਾਜ਼ਿਸ਼ ਬੇਨਕਾਬ ਹੋਈ ਕਿ ਪੰਨੂ ਸਾਹਿਬ ਨੂੰ ਇਹ ਏਜੰਸੀਆਂ ਭਾਰਤੀਆਂ ਮਰਵਾਉਣ ਨੂੰ ਫਿਰਦੀਆਂ ਨੇ, ਸਾਰੇ ਹੀ ਧੋਣੇ ਧੋਤੇ। ਇਹਦੇ ਨਾਲ ਐਡਵੋਕੇਟ ਪੰਨੂ ਦੀ ਸਿੱਖਸ ਫਾਰ ਜਸਟਿਸ ਦੀ ਸੰਪੂਰਨ ਤੌਰ ਦੇ ਉੱਤੇ ਪੰਥ ਦੇ ਵਿੱਚ ਇੱਕ ਸਾਖ ਜਿਹੜੀ ਆ ਉਹ ਬਹੁਤ ਬੁਲੰਦ ਹੋ। ਐਡਵੋਕੇਟ ਪੰਨੂ ਇਸ ਘਟਨਾਕ੍ਰਮ ਦੇ ਬੇਨਕਾਬ ਹੋਣ ਤੋਂ ਬਾਅਦ ਮੁਕੰਮਲ ਤੌਰ ਤੇ ਫਿਰ ਸਿਰ ਤਲੀ ਤੇ ਧਰ ਕੇ ਕੌਮ ਲਈ ਜਿਸ ਤਰੀਕੇ ਨਾਲ ਸਰਗਰਮ ਹੋਏ ਨੇ, ਉਹ ਤੋਂ ਸਾਫ਼ ਦਿਖਦਾ ਕਿ ਉਹਨਾਂ ਦੇ ਦਿਲ ਵਿੱਚ ਇਹ ਗੱਲ ਆ ਗਈ ਆ ਕਿ ਮਰ ਤਾਂ ਜਾਣਾ ਹੀ ਆ ਇੱਕ ਨਾ ਇੱਕ ਦਿਨ, ਪਰ ਉਸ ਤੋਂ ਪਹਿਲਾਂ ਕੌਮ ਲਈ ਕੁਝ ਕਰਕੇ ਜਾਣ। ਔਰ ਇਹ ਗੱਲ ਸਾਰੇ ਸਿੱਖਾਂ ਦੇ ਮਨਾਂ 'ਚ ਹੋਣੀ ਚਾਹੀਦੀ ਆ। ਜਿਹੜਾ ਪੰਨੂ ਸਾਹਿਬ ਨੂੰ ਕਤਲ ਕਰਨ ਦਾ ਪਲਾਨ ਸੀ ਉਹ ਬੇਨਕਾਬ ਹੋਣ ਤੋਂ ਬਾਅਦ ਸਾਡੀ ਸਿੱਖ ਸਟਰਗਲ ਨੂੰ, ਸਿੱਖ ਸੰਘਰਸ਼ ਨੂੰ ਬਹੁਤ ਬੁਲੰਦੀ ਮਿਲੀ ਆ, ਬੜੀ ਇਹਦੇ ਨਾਲ ਸਾਨੂੰ ਚੜ੍ਹਦੀ ਕਲਾ ਹੋਈ। ਵੈਸਾ ਸੋ ਬਲਟੋਆ ਮੀਡੀਆ ਦੇ ਵਿੱਚ ਨਿੱਤ ਬਹਿ ਜਾਂਦਾ ਕਿ ਮੈਂ ਆਹ ਕੀਤਾ, ਮੈਂ ਉਹ ਕੀਤਾ, ਤੇ ਉਦੋਂ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਆ ਉਹ ਉਹਦਾ ਪੱਖ ਦੱਸਦੇ ਆ। ਪਰ ਜਿਹੜਾ ਦਿੱਲੀ ਬੈਠਾ ਜਾਂ ਭਾਰਤ ਦੇ ਵਿੱਚ ਇੰਡੀਅਨ ਨੈਸ਼ਨਲਿਸਟ ਦਾ ਝੰਡਾ ਚੱਕੀ ਬੈਠਾ ਉਹ ਹੱਸਦਾ ਹੋਣਾ ਵੀ ਤੁਸੀਂ ਦੋਨੇ ਜਾਣੇ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦੇ ਬੰਦੇ ਹੋ ਨਾ, ਇੱਕ ਦੂਜੇ ਦੇ ਲੀੜੇ ਲਾਈ ਚੱਲੋ, ਕੋਈ ਗੱਲ। ਜਿਹੜੇ ਕੰਮਾਂ ਨਾਲ ਸਾਡਾ ਖਾਲਿਸਤਾਨ ਦੇ ਸੰਘਰਸ਼ ਵਿੱਚ ਮਨ ਪਰਪੱਕ ਹੁੰਦਾ ਹੋਵੇ ਉਹਨੂੰ ਕਰਨ ਤੋਂ ਕਿਤੇ ਭੱਜਣਾ ਨਹੀਂ ਚਾਹੀਦਾ। ਤੇ ਜਿਹੜੇ ਕੰਮਾਂ ਨਾਲ ਖਾਲਿਸਤਾਨ ਦੇ ਉਲਟ ਵਿਚਾਰ ਪਰਪੱਕ ਹੁੰਦੇ ਹੋਣ, ਚਾਹੇ ਉਹ ਵੋਟਾਂ ਨੇ ਤੇ ਚਾਹੇ ਕੁਝ ਹੋਰ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਚੰਗੀ ਖਬਰ ਆਈ ਆ ਬਈ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਕਤਲ ਕਰਾਉਣ ਨੂੰ ਫਿਰਦੀਆਂ ਸੀ, ਉਸ ਕੇਸ ਵਿੱਚ ਜਿਹੜਾ ਨਿਖਲ ਗੁਪਤਾ ਚੈੱਕ ਮੁਲਕ ਦੀ ਗ੍ਰਿਫਤ ਵਿੱਚ ਆ, ਉੱਥੇ ਅਰੈਸਟ ਹੋਇਆ। ਉਹਦੇ ਸੰਬੰਧ ਵਿੱਚ ਅੱਜ ਚਰਚਾ ਸਾਰੇ ਪਾਸੇ ਛਿੜੀ ਹੋਈ ਆ। ਭਾਰਤੀ ਚੈਨਲਾਂ ਦੇ ਉੱਤੇ ਵੀ, ਭਾਰਤੀ ਮੀਡੀਆ ਵਿੱਚ ਵੀ ਹੁਣ ਤਾਂ ਖਬਰ ਆ ਗਈ ਬਈ ਹੁਣ ਜਿੰਨੀਆਂ ਵੀ ਰਾਹ ਵਿੱਚ ਔਕੜਾਂ ਸੀ ਉਹ ਦੂਰ ਹੋ ਗਈਆਂ ਨੇ ਤੇ ਗੁਪਤਾ ਜੀ ਜਿਹੜੇ ਨੇ ਉਹ ਹੁਣ ਅਮਰੀਕਾ ਪਹੁੰਚਣਗੇ, ਕਿਉਂਕਿ ਇਸ ਤੋਂ ਪਹਿਲਾਂ ਭਾਰਤੀ ਏਜੰਸੀਆਂ ਨੇ ਬੜਾ ਪੈਸਾ ਧੇਲਾ ਵੀ ਖਰਚਿਆ ਤੇ ਜੋ ਵੀ ਕੁਝ ਏਜੰਸੀਆਂ ਕਰ ਸਕਦੀਆਂ ਸੀਗੀਆਂ ਕਿ ਕਿਸੇ ਤਰੀਕੇ ਨਾਲ ਨਿਖਲ ਗੁਪਤਾ ਨੂੰ ਅਮਰੀਕਾ ਜਾਣ ਤੋਂ ਰੋਕਿਆ ਜਾਵੇ। ਵੈਸੇ ਤਾਂ ਇੱਥੇ ਭਾਰਤ ਵਿੱਚ ਹਰੇਕ ਬੰਦਾ ਹਰ ਹੀਲਾ ਵਰਤ ਕੇ ਕਹਿੰਦਾ ਵੀ ਮੈਂ ਅਮਰੀਕਾ ਪਹੁੰਚ ਜਾ, ਤੇ ਇਹ ਪਤਾ ਨਹੀਂ ਕੀ ਚੱਕਰ ਹੋ ਗਿਆ ਕਿ ਨਿਖਲ ਗੁਪਤਾ ਦੇ ਮਗਰ ਸਾਰਾ ਮੁਲਕ ਐਂ ਡਟ ਗਿਆ ਵੀ ਇਹਨੂੰ ਜਾਣ ਨਹੀਂ ਦੇਣਾ ਉੱਥੇ। ਤੇ ਨਿਖਲ ਗੁਪਤਾ ਜੀ ਵੀ ਕਹਿੰਦੇ ਵੀ ਆਪਾਂ ਅਮਰੀਕਾ ਜਾਣਾ ਨਹੀਂ, ਪਰ ਅਮਰੀਕਾ ਵਾਲੇ ਕਹਿੰਦੇ ਤੁਹਾਨੂੰ ਲੈ ਕੇ ਜਾਣਾ। ਇਹਨੂੰ ਤਾਂ ਧੰਨਵਾਦੀ ਹੋਣਾ ਚਾਹੀਦਾ, ਕਿਉਂਕਿ ਦੁਨੀਆ ਭਰ ਦੇ ਵਿੱਚ ਜਿਸ ਬੰਦੇ ਨੂੰ ਅਮਰੀਕਾ ਇੰਨਾ ਚਾਹੁੰਦਾ ਵੀ ਸਾਡੇ ਕੋਲੇ ਪਧਾਰੋ ਜੀ, ਉਹ ਨਿਖਲ ਗੁਪਤਾ, ਉਹਦਾ ਧੰਨਵਾਦ ਕਰਨਾ ਚਾਹੀਦਾ ਅਮਰੀਕਾ ਦਾ ਵੀ ਸ਼ੁਕਰ ਆ ਜੀ ਤੁਸੀਂ ਮੈਨੂੰ ਲੈ ਕੇ ਚੱਲੇ ਹੋ। ਪਰ ਹੁਣ ਜਿਹਨੂੰ ਪਤਾ ਹੋਵੇ ਮੇਰੇ ਚ ਪੱਤ ਹੋਣੇ ਆ, ਜਿਹਨੂੰ ਪਤਾ ਹੋਵੇ ਮੇਰੀ ਕਰਤੂਤ ਜਿਹੜੀ ਉੱਥੇ ਸਾਰਿਆਂ ਦੇ ਸਾਹਮਣੇ ਦੁਨੀਆ 'ਚ ਨੰਗੀ ਹੋਣੀ ਆ, ਤੇ ਨਾਲ ਦੀ ਨਾਲ ਜਿਹੜਾ ਸੁਮੰਤ ਗੋਇਲ ਤੇ ਇੱਕ ਉਹ ਵਿਕਰਮ ਜਿਹਾ ਕੋਈ, ਤੇ ਨਾਲੇ ਜਿਹੜਾ ਇਹਨਾਂ ਦਾ ਹੋਰ ਡੋਭਾਲ ਵਰਗੇ
ਇਹ ਸਾਰੀ ਜਿਹੜੀ ਸਾਜ਼ਿਸ਼ ਆ ਉਹ ਬੇਨਕਾਬ ਹੋਣੀ ਆ। ਤੇ ਨਿਖਲ ਗੁਪਤਾ ਜਿਹੜਾ ਹੈ ਹੁਣ ਉਹ ਐਨ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਕੁੱਕੜ ਜਿਹੜਾ ਖੁੱਡੇ 'ਚ ਵੜ ਗਿਆ, ਉਹ ਕੰਮ ਉਹਦਾ ਹੋ ਗਿਆ। ਸੋ ਇਸ ਮੁਲਕ ਦੇ ਵਿੱਚ ਸਾਡੇ ਭਰਾਵਾਂ ਦੇ ਕਤਲ ਹੋਏ, ਹੋਰਨਾਂ ਥਾਵਾਂ ਦੇ ਉੱਤੇ ਜਿਵੇਂ ਕੈਨੇਡਾ 'ਚ ਸਾਡੇ ਭਰਾ ਦਾ ਜਥੇਦਾਰ ਨਿੱਜਰ ਦਾ ਕਤਲ ਹੋਇਆ, ਇਹ ਸਾਰਾ ਕੁਝ ਚੱਲ ਰਿਹਾ, ਚੱਲਦਾ ਹੈ। ਤੇ ਅੱਗੇ ਵੀ ਇਹ ਕਰਤੂਤਾਂ ਤੋਂ ਇੰਡੀਆ ਨੇ ਬਾਜ਼ ਨਹੀਂ ਆਉਣਾ। ਪਰ ਘੱਟੋ ਘੱਟ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਣ ਦੇ ਨਾਲ UNO ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਇਹ ਗੱਲ ਪੂਰੀ ਤਰ੍ਹਾਂ ਨੰਗੀ ਹੋ ਗਈ ਕਿ ਇੰਡੀਆ ਕਿਵੇਂ ਸਿੱਖਾਂ ਦਾ ਕਤਲੇਆਮ ਕਰ ਰਿਹਾ। ਕੌਮ ਪ੍ਰਸਤ, ਪੰਥ ਪ੍ਰਸਤ ਕੋਈ ਵੀ ਬੰਦਾ ਹੋਵੇ, ਉਹਦਾ ਕਿਵੇਂ ਕਤਲ, ਅਮਰੀਕਾ ਕੈਨੇਡਾ ਤੱਕ ਜਾ ਕੇ ਕਿਵੇਂ ਕਤਲ ਹੋ ਰਹੇ ਨੇ, ਇਹ ਸਾਰੀ ਗੱਲ ਇਸ ਕਾਂਡ ਤੋਂ ਨੰਗੀ ਹੋਈ। ਦੂਜੀ ਗੱਲ ਇੱਕ ਹੋਰ ਨਾਲ ਦੀ ਨਾਲ ਕਰ ਲਈਏ, ਉਹ ਇਹ ਹੈ ਕਿ ਇਸ ਘਟਨਾਕ੍ਰਮ ਤੋਂ ਪਹਿਲਾਂ ਸਿੱਖ ਜਗਤ ਦੇ ਬਹੁਤ ਵੱਡੇ ਹਿੱਸੇ ਵਿੱਚ ਰੈਫਰੈਂਡਮ ਦੀ ਲਹਿਰ ਬਾਰੇ ਤੇ ਐਡਵੋਕੇਟ ਪੰਨੂ ਬਾਰੇ ਬੜੇ ਸ਼ੰਕੇ ਸੀ, ਬੜੇ ਖਦਸ਼ੇ ਸੀ ਤੇ ਬੜੇ ਸ਼ੱਕ ਸੁਬਹੇ ਸੀ। ਤੇ ਇਹ ਕੋਈ ਨਜਾਇਜ਼ ਗੱਲ ਵੀ ਨਹੀਂ ਸੀ ਜੇ ਕੋਈ ਕਵੇ ਵੀ ਐਂ ਕਾਹਤੋਂ ਸੀ। ਜੋ ਕੁਝ ਭਾਰਤੀ ਸਟੇਟ ਨੇ ਪਿਛਲੇ ਸਮੇਂ ਵਿੱਚ ਸਿੱਖਾਂ ਨਾਲ ਕੀਤਾ, ਜਿਸ ਤਰੀਕੇ ਨਾਲ ਕੈਟਾਂ ਟੌਟਾਂ ਰਾਹੀਂ, ਆਪਦੇ ਹੱਥ ਠੋਕਿਆਂ ਰਾਹੀਂ ਸਾਡੀ ਕੌਮ ਦੇ ਖਿਲਾਫ ਸਾਜ਼ਿਸ਼ਾਂ ਔਰ ਕਾਮਯਾਬ ਸਾਜ਼ਿਸ਼ਾਂ ਰਚੀਆਂ ਨੇ, ਉਸ ਢੰਗ ਤਰੀਕੇ ਨਾਲ ਜੇ ਸਿੱਖ ਇਹ ਕਿਸੇ ਬਾਰੇ ਸੋਚਣ ਕਿ ਕਿਤੇ ਇਹ ਏਜੰਸੀਆਂ ਦੀ, ਭਾਰਤੀ ਏਜੰਸੀਆਂ ਦੀ ਖੇਡ ਤਾਂ ਨਹੀਂ, ਤਾਂ ਇਹ ਇੱਕ ਚੰਗੀ ਗੱਲ ਆ। ਕਿਉਂਕਿ ਜੇ ਦੀਵਾਨੀ ਦਾ ਘੜਾ ਖਰੀਦਣਾ ਹੋਵੇ ਨਾ, ਉਹਨੂੰ ਵੀ ਆਪਾਂ 10 ਵਾਰੀ ਟਣਕਾ ਕੇ ਦੇਖਦੇ। ਇੱਥੇ ਗੋਭੀ ਲੈਣੀ ਹੋਵੇ ਨਾ 2 ਕਿਲੋ, ਤਾਂ ਸਾਰੀ ਰੇਹੜੀ ਜੇ ਉਹਦੀ ਪਲਟਾ ਦਿੰਦੇ ਆਪਾਂ ਬੁੜੀਆਂ ਇੱਥੇ। ਤੇ ਜੇਕਰ ਕਿਸੇ ਨੂੰ ਕੌਮ ਦੇ ਮਸਲਿਆਂ ਦੇ ਵਿੱਚ ਅਗਵਾਈ ਕਰਨ ਲਈ ਆਪਾਂ ਹਮਾਇਤ ਦੇਣੀ ਆ, ਤਾਂ ਉਹਦੇ ਬਾਰੇ ਨਿਰਖਣਾ, ਪਰਖਣਾ, ਆਪਦੀ ਸ਼ੱਕ ਦੂਰ ਕਰਨਾ ਇਹ ਸਾਡਾ ਹੱਕ ਬਣਦਾ। ਔਰ ਅੰਨੀ ਦੇ ਥੇ ਕਿ ਆਹ ਲਓ ਜੀ ਆ ਗਿਆ, ਬੜੀ ਖਾਲਿਸਤਾਨ ਦੀ ਗੱਲ ਕਰਦਾ, ਚੱਕ ਲੋ ਇਹਦੇ ਦੁਆਲੇ ਹੋ ਜਾਓ, ਇਹਦੇ ਮਗਰ ਲੱਗ ਜਾਓ, ਇਹ ਬਿਰਤੀ ਸਾਨੂੰ ਲੈ ਬੈਠੂਗੀ। ਤੇ ਸਾਡੀ ਕੌਮ ਦੇ ਵਿੱਚ ਇੱਕ ਕਮਲਾ ਟੋਲਾ ਇਹੋ ਜਿਹਾ ਜ਼ਰੂਰ ਆ ਜਿਹੜਾ ਕਹਿੰਦਾ ਜੀ ਬਾਹਲਾ ਪੁੱਛਿਆ ਗਿੱਛਿਆ ਨਾ ਕਰੋ, ਜਿਹੜਾ ਵੀ ਖਾਲਿਸਤਾਨ ਜਾਂ ਕਰਦਾ ਦਿਖੇ ਨਾ, ਬਸ ਉਹਦੇ ਮਗਰ ਲੱਗ ਜਾ ਕਰੋ। ਉਹ ਇਸ ਗੱਲ ਦੇ ਨਾ ਤਾਂ ਅਸੀਂ ਹਾਮੀ ਆਜਾਂ ਨਾ ਹੋਈਏ ਤੇ ਨਾ ਕਦੇ ਇਹੋ ਜਿਹੇ ਬੰਦੇ ਨੂੰ ਬਰਦਾਸ਼ਤ ਕਰੀਏ ਜਿਹੜਾ ਕੌਮ ਨੂੰ ਇਹ ਪੁੱਠੀ ਮੱਤ ਦਿੰਦਾ ਹੋਵੇ। ਕਿਉਂਕਿ ਫੇਰ ਤਾਂ ਭਾਰਤੀ ਖੁਫੀਆ ਏਜੰਸੀਆਂ ਦਾ ਕੰਮ ਲੋਟ ਹੀ ਆ। ਉਹ ਸਾਡੇ ਵਿੱਚੋਂ ਸਾਡੇ ਨਾਲੋਂ ਵਧੀਆ ਖਾਲਿਸਤਾਨੀ ਪੱਗਾਂ ਵਾਲੇ ਉੱਪਰ ਦੀ ਗਾਤਰੇ, ਕਿਰਪਾਨਾਂ, ਦਾੜੇ ਐਂ ਲਿਸ਼ਕਾ ਕੇ ਭੇਜ ਦੇਣਗੇ, ਆਹ ਲਓ ਜੀ ਖਾਲਿਸਤਾਨੀ ਨੇ, ਤੇ ਮੁੜ ਕੇ ਪਤਾ ਇਹ ਲੱਗੂਗਾ ਵੀ ਉਹ ਤਾਂ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਚੋਕਾ ਨਿਕਲਿਆ। ਸੋ ਜਿਸ ਵਕਤ ਪਿਛਲੇ ਲੰਮੇ ਅਰਸੇ ਤੋਂ ਖਾਲਸਾ ਪੰਥ ਦੇ ਵਿੱਚ ਇਹ ਸ਼ੱਕ ਸੁਬਹ ਚੱਲਦੇ ਸੀ, ਜਿੱਦਣ ਇੰਡੀਅਨ ਸਟੇਟ ਸਿਸਟਮ ਦਾ ਇਹ ਸਾਜ਼ਿਸ਼ ਬੇਨਕਾਬ ਹੋਈ ਕਿ ਪੰਨੂ ਸਾਹਿਬ ਨੂੰ ਇਹ ਏਜੰਸੀਆਂ ਭਾਰਤੀਆਂ ਮਰਵਾਉਣ ਨੂੰ ਫਿਰਦੀਆਂ ਨੇ, ਸਾਰੇ ਹੀ ਧੋਣੇ ਧੋਤੇ। ਇਹਦੇ ਨਾਲ ਐਡਵੋਕੇਟ ਪੰਨੂ ਦੀ ਸਿੱਖਸ ਫਾਰ ਜਸਟਿਸ ਦੀ ਸੰਪੂਰਨ ਤੌਰ ਦੇ ਉੱਤੇ ਪੰਥ ਦੇ ਵਿੱਚ ਇੱਕ ਸਾਖ ਜਿਹੜੀ ਆ ਉਹ ਬਹੁਤ ਬੁਲੰਦ ਹੋ, ਉਹਨਾਂ ਦੀ ਸ਼ਖਸੀਅਤ ਬਾਰੇ ਬਹੁਤ ਜ਼ਿਆਦਾ ਸਿੱਖ ਮਨਾਂ ਦੇ ਵਿੱਚ ਸਪਸ਼ਟਤਾ ਹੋ ਗਈ। ਇਹਦੇ ਨਾਲ ਇੱਕ ਗੱਲ ਹੋਰ ਕਰ ਲਈਏ ਵੀ ਇਸ ਤੋਂ ਪਹਿਲਾਂ ਐਡਵੋਕੇਟ ਪੰਨੂ ਆਪਦੇ ਵੱਲੋਂ ਕੋਈ ਕਸਰ ਨਹੀਂ ਸੀ ਛੱਡ ਰਹੇ ਹੋਣੇ, ਪਰ ਜਦੋਂ ਉਹਨਾਂ ਨੂੰ ਇਹ ਦਿਖਿਆ ਕਿ ਮੈਂ ਤਾਂ ਮਰਦਾ ਬਚਿਆ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਵਾਪਰੀ ਕਿ ਨਿਖਲ ਗੁਪਤੇ ਰਾਹੀਂ ਜਿਸ ਬੰਦੇ ਨੂੰ ਠੇਕਾ ਦਿੱਤਾ ਜਾ ਰਿਹਾ ਸੀ, ਸਪਾਰੀ ਦਿੱਤੀ ਜਾ ਰਹੀ ਸੀ, ਉਹ ਬੰਦਾ ਅਮਰੀਕਨ ਸਿਸਟਮ ਦਾ ਹਿੱਸਾ ਨਿਕਲ ਗਿਆ ਤੇ ਕਹਾਣੀ ਜਿਹੜੀ ਆ ਹੋਰ ਪਾਸੇ ਨੂੰ ਤੁਰ ਗਈ। ਨਹੀਂ ਤਾਂ ਇੰਡੀਆ ਨੇ ਤਾਂ ਫੱਟੇ ਚੱਕ ਦੇਣੇ ਸੀ। ਜਿਵੇਂ ਉਹਨਾਂ ਨੇ ਹੋਰ ਮੁਲਕਾਂ ਦੇ ਵਿੱਚ ਸਾਡੇ ਭਰਾਵਾਂ ਦੇ ਕਤਲ ਕਰਵਾਏ ਐ, ਉਵੇਂ ਇੱਥੇ ਵੀ ਇਹ ਕੰਮ ਹੋ ਸਕਦਾ ਸੀ। ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਰੱਬ ਰੱਖੇ ਤਾਂ ਮਾਰੇ ਕੌਣ। ਸੋ ਐਡਵੋਕੇਟ ਪੰਨੂ ਇਸ ਘਟਨਾਕ੍ਰਮ ਦੇ ਬੇਨਕਾਬ ਹੋਣ ਤੋਂ ਬਾਅਦ ਮੁਕੰਮਲ ਤੌਰ ਤੇ ਫਿਰ ਸਿਰ ਤਲੀ ਤੇ ਧਰ ਕੇ ਕੌਮ ਲਈ ਜਿਸ ਤਰੀਕੇ ਨਾਲ ਸਰਗਰਮ ਹੋਏ ਨੇ, ਉਹ ਤੋਂ ਸਾਫ਼ ਦਿਖਦਾ ਕਿ ਉਹਨਾਂ ਦੇ ਦਿਲ ਵਿੱਚ ਇਹ ਗੱਲ ਆ ਗਈ ਆ ਕਿ ਮਰ ਤਾਂ ਜਾਣਾ ਹੀ ਆ ਇੱਕ ਨਾ ਇੱਕ ਦਿਨ, ਪਰ ਉਸ ਤੋਂ ਪਹਿਲਾਂ ਕੌਮ ਲਈ ਕੁਝ ਕਰਕੇ ਜਾਣਾ। ਔਰ ਇਹ ਗੱਲ ਸਾਰੇ ਸਿੱਖਾਂ ਦੇ ਮਨਾਂ 'ਚ ਹੋਣੀ ਚਾਹੀਦੀ ਆ। ਜਦੋਂ ਮੈਂ ਭਾਈ ਦਲਜੀਤ ਸਿੰਘ ਬਿੱਟੂ ਨਾਲ ਭਾਈ ਮਨਜਿੰਦਰ ਸਿੰਘ ਈਸੀ ਜਿਹੜੇ ਰਾਡੂ ਕਿਡਨੈਪਿੰਗ ਕਾਂਡ ਦੇ ਹੀਰੋ ਹੈ, ਔਰ ਪ੍ਰੋਫੈਸਰ ਭਾਈ
ਪ੍ਰੀਤਮ ਸਿੰਘ ਸੇਖੋਂ ਵਰਗਿਆਂ ਨਾਲ ਜਿਨ੍ਹਾਂ ਦਾ ਮੇਲ ਮਿਲਾਪ ਰਿਹਾ, ਤੇ ਇਵੇਂ ਹੀ ਭਾਈ ਹਰਨੇਕ ਸਿੰਘ ਭੱਪ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਾਂ ਹੋਰ ਜਿੰਨੇ ਸਾਡੇ ਭਾਈ ਦਇਆ ਸਿੰਘ ਲਾਹੌਰੀਆ, ਇਹ ਸਾਡੇ ਸੀਨੀਅਰ ਸੀਗੇ। ਇਹਨਾਂ ਸਾਰਿਆਂ ਤੋਂ ਜਦੋਂ ਮੈਂ ਕੁਝ ਗੱਲਾਂ ਪੁੱਛਦਾ ਹੁੰਦਾ, ਕਈ ਵਾਰ ਕਿਉਂਕਿ ਸ਼ਹੀਦ ਹੋਏ ਸਾਥੀ ਸਿੰਘ ਦੀ ਗੱਲ ਜ਼ਿਆਦਾ ਵਿਰਾਗ ਜਾਂ ਪੈਦਾ ਕਰਦੀ ਆ ਬੰਦੇ ਨੂੰ, ਤੇ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੀ ਇਹ ਗੱਲ ਸਾਰੇ ਸੁਣਾਉਂਦੇ ਹੁੰਦੇ ਆ ਵੀ ਉਹ ਇੰਨਾ ਸਪਸ਼ਟ ਤੇ ਇੰਨਾ ਦਲੇਰ ਜਰਨੈਲ ਸੀ। ਆਮ ਤੌਰ ਤੇ ਖਾੜਕੂ ਜਥੇਬੰਦੀਆਂ ਦੇ ਜਰਨੈਲਾਂ ਨੂੰ ਐਕਸ਼ਨਾਂ ਦੇ ਵਿੱਚੋਂ ਥੋੜਾ ਜਿਹਾ ਕਿਹਾ ਜਾਂਦਾ ਵੀ ਜਿਹੜੇ ਹੈਗੇ ਆ ਹੋਰ ਬਥੇਰੇ ਸਿੰਘ ਨੇ ਉਹ ਕਰ ਲੈਣਗੇ ਤੇ ਤੁਸੀਂ ਨਾ, ਪਰ ਉਹਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਕਹਿਣਾ ਕਿ ਨਹੀਂ, ਮੈਂ ਹਰ ਐਕਸ਼ਨ ਵਿੱਚ ਨਾਲ ਹੋਣਾ ਹੀ ਹੋਣਾ। ਤਾਂ ਕਹਿੰਦੇ ਵੀ ਉਹਨਾਂ ਦਾ ਇਹ ਹੁੰਦਾ ਸੀ ਵੀ ਪਤਾ ਨਹੀਂ ਕਦੋਂ ਆ ਲੱਗਣੀ ਆ, ਜਿਹੜੀ ਘੜੀ ਜਿਹੜਾ ਪਲ ਉਸ ਅਕਾਲ ਪੁਰਖ ਨੇ ਸ਼ਹਾਦਤ ਲਈ ਮਿਥਿਆ ਹੋਇਆ ਉਹ ਜਦੋਂ ਆ ਲੱਗਿਆ, ਉਦੋਂ ਮਨ ਵਿੱਚ ਇਹ ਮਲਾਲ ਨਾ ਰਹਿ ਜੇ ਕਿ ਕਸਰ ਰਹਿ ਗਈ। ਸੋ ਜਿੰਨਾ ਕੁ ਕੌਮ ਦੀ ਸੇਵਾ 'ਚ ਹਿੱਸਾ ਪਾ ਸਕੀਏ, ਜਿੰਨਾ ਇਸ ਦੇਹ ਨੂੰ ਦੁੱਖ ਦੇ ਲਈਏ, ਉਹ ਚੰਗਾ ਹੀ ਚੰਗਾ। ਔਰ ਇਹ ਜਿਹੜੀ ਭਾਵਨਾ ਸੀ, ਜਿਸ ਸਿੰਘ ਨੇ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੋਂ ਸਿੱਖੀ ਸਮਝੀ, ਉਹਨਾਂ ਸਾਰਿਆਂ ਦੇ ਮੈਂ ਜਦੋਂ ਬਚਨ ਬਲਾ ਸੁਣਦਾ ਤਾਂ ਉਹ ਇੱਕ ਇਮੋਸ਼ਨਲ, ਇੱਕ ਭਾਵਨਾਤਮਕ ਮਾਹੌਲ ਜਿਹਾ ਬਣ ਜਾਂਦਾ ਜਦੋਂ ਉਹ ਬਿਆਨ ਕਰਦੇ ਆ ਕਿ ਉਹਨੂੰ ਜਿਉਣ ਤੇ ਮਰਨ ਇੱਕ ਬਰਾਬਰ ਹੋਇਆ ਸੀ। ਤੋ ਇਸੇ ਤਰੀਕੇ ਦੀ ਭਾਵਨਾ ਸਾਡੇ ਹਰੇਕ ਸਿੱਖ ਦੇ ਮਨ ਵਿੱਚ ਹੋਣੀ ਚਾਹੀਦੀ ਹੈ। ਇਸੇ ਤਰੀਕੇ ਦੀ ਭਾਵਨਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਦਿਲ ਦਿਮਾਗ ਵਿੱਚ, ਉਹਨਾਂ ਦੇ ਸਾਥੀਆਂ ਦੇ ਦਿਮਾਗ 'ਚ ਹੋਣੀ ਚਾਹੀਦੀ ਹੈ। ਤੋ ਜਿਹੜਾ ਪੰਨੂ ਸਾਹਿਬ ਨੂੰ ਕਤਲ ਕਰਨ ਦਾ ਪਲਾਨ ਸੀ, ਉਹ ਬੇਨਕਾਬ ਹੋਣ ਤੋਂ ਬਾਅਦ ਸਾਡੀ ਸਿੱਖ ਸਟਰਗਲ ਨੂੰ, ਸਿੱਖ ਸੰਘਰਸ਼ ਨੂੰ ਬਹੁਤ ਬੁਲੰਦੀ ਮਿਲੀ ਆ, ਬੜੀ ਇਹਦੇ ਨਾਲ ਸਾਨੂੰ ਚੜ੍ਹਦੀ ਕਲਾ ਹੋਈ। ਤੇ ਸਾਨੂੰ ਇਹ ਵੀ ਪਤਾ ਕਿ ਭਾਰਤੀ ਖੂਫੀਆ ਏਜੰਸੀਆਂ ਅਜੇ ਵੀ ਕੋਈ ਨਾ ਕੋਈ ਚੰਦ ਚਾੜਨ ਲਈ ਯਤਨਸ਼ੀਲ ਹੋਣਗੀਆਂ। ਭਾਵੇਂ ਇੱਥੇ ਵੋਟਾਂ ਚੱਲਦੀਆਂ ਤੇ ਕਈਆਂ ਨੂੰ ਲੱਗਦਾ ਹੈ ਕਿ ਜੇ ਮੋਦੀ ਹਾਰ ਗਿਆ ਤੇ ਫਲਾਨੀ ਪਾਰਟੀ ਦੀ ਸਰਕਾਰ ਆ ਗਈ। ਅਸੀਂ ਤਾਂ ਇੱਕੋ ਗੱਲ ਜਾਣਦੇ ਹਾਂ ਕਿ 1947 ਤੋਂ ਲੈ ਕੇ ਪ੍ਰਧਾਨ ਮੰਤਰੀ ਬਦਲੇ ਹੋਣਗੇ, ਸਰਕਾਰਾਂ ਬਦਲੀਆਂ ਹੋਣਗੀਆਂ, ਪੰਜਾਬ ਦੇ ਮੁੱਖ ਮੰਤਰੀ ਬਦਲੇ ਹੋਣਗੇ, ਪਰ ਸਾਡੇ ਲਈ ਤਾਂ ਇੱਕੋ ਹੀ ਨਿਸ਼ਾਨਾ ਵੀ ਸਿੱਖੀ ਮਕਾਉਣੀ ਆ ਅਗਲਿਆਂ ਨੇ, ਸਿੱਖੀ ਨੂੰ ਮਾਰਨਾ, ਸਿੱਖਾਂ ਦਾ ਘਾਣ ਕਰਨਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ, ਸਿੱਖਾਂ ਦੀ ਧਰਤੀ ਖੋਹਣੀ ਆ, ਸਿੱਖਾਂ ਨੂੰ ਪੰਜਾਬ ਤੋਂ ਉਜਾੜਨਾ, ਸਿੱਖਾਂ ਦੇ ਦਰਿਆਈ ਪਾਣੀ ਖੋਹਣੇ ਆ, ਸਿੱਖਾਂ ਦੇ ਉੱਤੇ ਹਿੰਦੀ ਥੋਪਣੀਆਂ, ਸਿੱਖਾਂ ਦਾ ਬਾਹਮਣੀਕਰਨ ਕਰਨਾ, ਸਿੱਖਾਂ ਦਾ ਇਤਿਹਾਸ ਤੇ ਸਿੱਖਾਂ ਦੀ ਗੁਰਬਾਣੀ ਨੂੰ ਹਿੰਦੂ ਤਵੀ ਨਜ਼ਰੀਏ ਤੋਂ ਬਿਆਨ ਕਰਨਾ, ਜੋ ਵੀ ਕੁਝ ਸਿੱਖਾਂ ਦੀ ਬੋਲੀ ਨੂੰ, ਸਿੱਖਾਂ ਦੇ ਧਰਮ ਨੂੰ, ਸਿੱਖਾਂ ਦੇ ਸੱਭਿਆਚਾਰ ਨੂੰ ਖਤਮ ਕਰਨ ਲਈ ਜਾਂ ਘੱਟੋ ਘੱਟ ਮਲੀਨ ਕਰਨ ਲਈ ਜੋ ਕੀਤਾ ਜਾ ਸਕਦਾ, ਉਹ ਸਾਰਾ ਕੁਝ ਕਰਨਾ, ਇਹ ਇਸ ਮੁਲਕ ਦਾ, ਇਸ ਸਿਸਟਮ ਦਾ, ਇਸ ਨਿਜ਼ਾਮ ਦਾ ਅਹਿਦ ਕੀਤਾ ਹੋਇਆ। ਹੁਣ ਜਿਹੜੇ ਭੋਲੇ ਪੰਛੀ ਇਹ ਸੋਚਦੇ ਫਿਰਦੇ ਆ ਫਲਾਣੇ ਨੂੰ ਜਿਤਾ ਲਓ, ਮੈਂ ਕਈ ਵਾਰੀ ਹੱਸਦਾ ਹੁੰਦਾ, ਸੋਚਦਾ ਹੁੰਦਾ ਵੀ ਜਿਹੜੇ ਸਿੱਖਾਂ ਨੂੰ ਇਹ ਬੁਖਾਰ ਚੜਿਆ ਹੋਇਆ ਵੀ ਆਪਾਂ ਜੀ ਵੋਟਾਂ ਜੇ ਜਿੱਤ ਜੀਏ, ਸਰਕਾਰ ਬਣਾ ਲਈਏ, ਵੀ ਜੇ ਕਿਤੇ ਇਹਨਾਂ ਨੂੰ ਕਹਿ ਦਈਏ ਵੀ ਤੁਸੀਂ ਦੱਸੋ ਤੁਹਾਨੂੰ ਕੁੱਲ ਕਿੰਨੇ ਪੈਸੇ ਚਾਹੀਦੇ, ਉਹਨੇ ਪੈਸੇ ਤੁਹਾਨੂੰ ਮਿਲ ਜਾਂਦੇ ਆ। ਗਰੰਟੀ ਕਰੋ ਅਕਾਲ ਤਖਤ ਦੇ ਉੱਤੇ, ਸਹੁੰ ਖਾਓ ਵੀ ਜੇ ਤੁਹਾਡੀ ਸਰਕਾਰ ਪੰਜਾਬ 'ਚ ਬਣ ਗਈ ਤਾਂ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਜਾਂ ਕਿੰਨੇ MP ਜਿਤਾਈਏ ਤੁਹਾਡੇ, ਜਿਹੜਾ ਤੁਸੀਂ ਸਾਨੂੰ ਵਾਅਦਾ ਕਰੋ ਵੀ ਖਾਲਿਸਤਾਨ ਇੰਨੇ ਦਿਨਾਂ 'ਚ ਬਣ ਜੂ। ਹਕੀਕਤ ਇਹ ਆ ਕਿ ਇਹ ਚੀਜ਼ ਦੇ ਨਾਲ ਖਾਲਿਸਤਾਨ ਦਾ ਸੰਬੰਧ ਕੋਈ ਵੀ ਨਹੀਂ ਬਣਦਾ। ਮੈਂ ਤਾਂ ਉਦੋਂ ਵੀ ਗਾਹ ਵਾਲੀ ਗੱਲ ਕਹਿਣਾ ਕਿ ਵੋਟਾਂ ਦੀ ਗੱਲ ਛੱਡੋ, ਹਰ ਉਹ ਸਰਗਰਮੀ ਜਿਹੜੀ ਸਾਡਾ ਭਰੋਸਾ ਖਾਲਿਸਤਾਨ ਦੇ ਵਿੱਚ ਪਰਪੱਕ ਕਰਦੀ ਹੋਵੇ ਉਹ ਮਨਜ਼ੂਰ ਆ, ਉਹਦਾ ਸਾਥ ਦਿਓ, ਉਹਦੇ ਵਿੱਚ ਐਕਟਿਵ ਹੋਵੋ, ਉਹਦੇ ਹਮਾਇਤ ਵਿੱਚ ਭੁਗਤੋ। ਜਿਹੜੀ ਵੀ ਸਰਗਰਮੀ ਸਾਡਾ ਖਾਲਿਸਤਾਨ 'ਚ ਭਰੋਸਾ ਕਮਜ਼ੋਰ ਕਰਦੀ ਆ, ਜਿਹੜੀ ਸਰਗਰਮੀ ਸਾਡਾ ਭਾਰਤੀ ਸੰਵਿਧਾਨ ਦੇ ਵਿੱਚ ਭਰੋਸਾ ਮਜ਼ਬੂਤ ਕਰਦੀ ਹੋ, ਉਹ ਗਲਤ ਆ, ਚਾਹੇ ਉਹ ਕੋਈ ਵੀ। ਤੋ ਇਸ ਤਰੀਕੇ ਨਾਲ ਜਦੋਂ ਸੋਚਾਂਗੇ ਫੇਰ ਤਾਂ ਕੁਝ ਬਣ ਸਕਦਾ, ਨਹੀਂ ਤਾਂ ਫਿਰ ਜਿਵੇਂ ਹੁਣ ਚੱਲਦਾ ਵਾ ਬਈ ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਜਦੋਂ ਬਸ ਹੁਣ ਜਿਵੇਂ ਕਈਆਂ ਨੂੰ ਬੁਖਾਰ ਚੜਿਆ ਫਲਾਨਾ ਜਿਤਾ ਲਓ ਇੱਕ ਵਾਰੀ। ਮੈਂ ਇੱਥੇ ਅਖਬਾਰ ਪੜ੍ਹ ਰਿਹਾ ਸੀਗਾ 1991 ਵਾਲੇ, ਇੱਕ ਅਖਬਾਰ ਵਿੱਚ ਅਜੀਤ ਵਿੱਚ ਬੜੀ ਲੰਬੀ ਚੌੜੀ ਸਟੋਰੀ ਉਹ 'ਚ ਕੀਤੀ ਹੋਈ ਆ, ਕੱਲ ਜਾਂ ਪਰਸੋਂ ਨੂੰ ਮੈਂ ਦੁਬਾਰਾ ਇੱਥੇ ਪੜ੍ਹ ਕੇ ਵੀ ਸੁਣਾ ਦਿਆਂਗਾ। ਉਹਦੇ ਵਿੱਚ ਲਿਖਿਆ ਇਹ ਹੋਇਆ ਸੀ ਕਿ ਇਸ ਇਲਾਕੇ ਦੇ ਵਿੱਚ, ਮਾਝੇ ਇਲਾਕੇ ਦੀ ਸਾਰੀ ਉਹ ਕਵਰੇਜ ਸੀਗੀ ਕਿ ਫਲਾਨੇ ਖਾੜਕੂ ਸਿੰਘ ਦਾ ਪਿਓ ਜਿਹੜਾ ਉਹ ਚੋਣ ਲੜ ਰਿਹਾ ਤੇ ਉਹਦੇ ਮੁਕਾਬਲੇ ਤੇ ਫਲਾਨੇ ਖਾੜਕੂ ਸਿੰਘ ਦਾ ਭਰਾ ਆ,
ਫਲਾਣੇ ਖਾੜਕੂ ਸਿੰਘ ਦੀ ਮਾਂ ਚੋਣ ਲੜ ਰਹੀ ਆ, ਉਹਦੇ ਮੁਕਾਬਲੇ ਤੇ ਫਲਾਣੇ ਖਾੜਕੂ ਸਿੰਘ ਦੀ ਭੈਣ ਲੜ ਰਹੀ। ਤੋਂ 1991-92 ਦੇ ਦੌਰ ਵਿੱਚ ਜਦੋਂ ਲੋਕਾਂ ਨੂੰ ਲੱਗਿਆ ਕਿ 89 ਵਾਲੀਆਂ ਇਲੈਕਸ਼ਨਾਂ 'ਚ ਜਿੱਤ ਗਏ ਆ ਪੰਥਕ ਜਾਂ ਖਾਲਿਸਤਾਨੀ ਚਿਹਰੇ, ਲੈ ਵੀ ਆਪਾਂ ਵੀ MLA ਬਣ ਸਕਦੇ। ਹਰੇਕ ਹੀ ਲੰਗਰ ਲੰਗੋਟੇ ਕੱਸ ਕੇ ਬਹਿ ਗਿਆ ਤੇ ਜਿਨ੍ਹਾਂ ਦੇ ਪੁੱਤ ਇੰਡੀਅਨ ਸਟੇਟ ਨੇ ਮਾਰੇ ਸੀ ਉਹ ਸਾਰੇ MLA MP ਬਣ ਲਈ ਭੱਜੇ ਫਿਰਦੇ ਸੀ। ਤੋਂ ਉਵੇਂ ਦਾ ਹੀ ਕੁਝ ਇਸ ਵੇਲੇ ਰੰਗ ਢੰਗ ਦਿਖ ਰਿਹਾ ਇੱਥੇ ਭਾਰਤ ਵਿੱਚ। ਆ ਤੁਹਾਡੇ ਸਾਹਮਣੇ ਆ, ਵਿਰਸਾ ਸਿੰਘ ਬਲਟੋਹਾ ਕਿਸੇ ਵੇਲੇ ਸੰਤ ਭਿੰਡਰਾਂ ਵਾਲਿਆਂ ਦੇ ਖੇਮੇ ਵਿੱਚ ਬੜੀ ਵੱਡੀ ਜਿਹੜੀ ਸੀ ਹਸਤੀ ਮੰਨਿਆ ਜਾਂਦਾ ਸੀ। ਉਹਦੇ ਉੱਤੇ ਬੜੇ ਮੁਕੱਦਮੇ ਵੀ ਦਰਜ ਹੋਏ, ਉਹਦੇ ਉੱਤੇ NSA ਵੀ ਲੱਗੀ, ਉਹ ਜੇਲ੍ਹ ਯਾਤਰਾ ਤੇ ਵੀ ਗਿਆ ਤੇ ਉਹ ਇੱਥੇ ਜਦੋਂ ਅੰਮ੍ਰਿਤਸਰ ਜੇਲ੍ਹ ਚੋਂ ਉਹਨੂੰ ਛੱਡਿਆ ਗਿਆ ਉਦੋਂ ਹੀ ਬਾਹਰ ਪੁਲਿਸ ਪਾਰਟੀ ਖੜੀ ਸੀ, ਉਹਨੂੰ ਚੱਕ ਕੇ ਲੈ ਗਈ। ਜਦੋਂ ਚੱਕਣ ਲੱਗੇ ਉਦੋਂ ਪ੍ਰੈਸ ਵਾਲੇ ਫੋਟੋਆਂ ਖਿੱਚਣ ਲੱਗੇ, ਇੱਕ ਅਖਬਾਰ ਵਾਲੇ ਉਹਦਾ ਪੱਤਰਕਾਰ ਦਾ ਕੈਮਰਾ ਵਿੱਚ ਡਿੱਗ ਪਿਆ ਉਸ ਪੁਲਿਸ ਵਾਲੀ ਗੱਡੀ ਦੇ, ਤੇ ਉਹ ਪੱਤਰਕਾਰ ਸਾਰੇ ਉੱਥੇ ਭੱਜ ਕੇ ਮਗਰ ਗਏ ਜਿੱਥੇ ਉਹਨੂੰ ਲੈ ਕੇ ਗਏ ਸੀ। ਉਸ ਕਰਕੇ ਕਿਉਂਕਿ ਮੀਡੀਆ 'ਚ ਰੌਲਾ ਪੈ ਗਿਆ, ਫਿਰ ਉਹਨੂੰ ਛੱਡਣਾ ਪਿਆ। ਤੇ ਵਿਰਸਾ ਸਿੰਘ ਬਲਟੋਹਾ ਬਾਅਦ ਵਿੱਚ ਬੱਬਰਾਂ ਦੇ ਤਾਲਮੇਲ 'ਚ ਆ ਗਿਆ ਤੇ ਬੱਬਰਾਂ ਦੇ ਵਿਦਿਆਰਥੀ ਵਿੰਗ ਦਾ, ਬੱਬਰ ਸਿੱਖ ਵਿਦਿਆਰਥੀ ਸੰਗਠਨ, ਉਹਦਾ ਫਿਰ ਇਹ ਕਾਰਕੁਨ ਬਣ ਗਿਆ। ਤੇ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਅਮਰੀਕ ਸਿੰਘ ਕੌਲੀ, ਇਹ ਸਾਰੇ ਉਦੋਂ ਗੁਪਤ ਤੌਰ ਦੇ ਉੱਤੇ ਉਸ ਸਟੂਡੈਂਟਸ ਆਰਗੇਨਾਈਜੇਸ਼ਨ ਜਿਹੜੀ ਬੱਬਰਾਂ ਦਾ ਵਿਦਿਆਰਥੀ ਵਿੰਗ ਸੀ ਉਹਦੇ ਲੀਡਰ ਸੀਗੇ। ਤੋਂ ਇੱਕ ਵੇਲਾ ਤਾਂ ਉਹ ਸੀਗਾ, ਇਹ ਜਿਹੜਾ ਵਿਰਸਾ ਸਿੰਘ ਬਲਟੋਹਾ ਇਹ ਉਹੀ ਬੰਦਾ ਹੈ ਜਿਹੜਾ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਿੱਚ ਪਹਿਲ ਕਦਮੀਆਂ ਕਰਨ ਮੌਕੇ, ਕਿਉਂਕਿ ਸਾਨੂੰ ਮੈਨੂੰ ਤਾਂ ਪਤਾ, ਮੈਂ ਉਦੋਂ ਅਸੀਂ ਮਸਾਂ 10-12 ਜਾਣੇ ਹੁੰਦੇ ਸੀ, ਹੁਣ ਤਾਂ ਬਹੁਤ ਵੱਡੀ ਰੌਣਕ ਹੁੰਦੀ ਆ ਉੱਥੇ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਤੇ। ਖੈਰ ਇਹ ਗੱਲਾਂ ਦਾ ਦੱਸਣ ਦਾ ਭਾਵ ਇਹ ਨਹੀਂ ਕਿ ਮੈਂ ਉਹਦੇ ਹੱਕ 'ਚ ਕੋਈ ਗੱਲ ਕਰਨੀ ਆ। ਹੁਣ ਇੱਕ ਪਾਸੇ ਤਾਂ ਇਹ ਬੰਦਾ ਹੈ ਜਿਹੜਾ ਬਾਬਾ ਜਰਨੈਲ ਸਿੰਘ ਦੀ ਧਿਰ ਦਾ ਜਾਂ ਸਿੱਖ ਸੰਘਰਸ਼ ਦਾ ਪੱਖ ਪੂਰਨ ਵਾਲਾ ਸੀ, ਪਰ ਅੱਜ ਉਹ ਬਾਦਲ ਦਲ 'ਚ, ਜਿਸ ਬਾਦਲ ਦਲ ਨੇ ਬਰਗਾੜੀ ਕਾਂਡ ਕੀਤਾ, ਬਾਈਬਲ ਕਾਂਡ ਕੀਤਾ, ਜਿਹਨੇ ਸਮੇਧ ਸੈਣੀ ਵਰਗੇ, ਇਜ਼ਹਾਰ ਆਲਮ ਵਰਗਿਆਂ ਨੂੰ ਮਾਣ ਤਾਣ ਦਿੱਤਾ, ਉਮਰਾ ਨੰਗਲ ਵਰਗਿਆਂ ਨੂੰ ਮੋਹਰੀ ਬਣਾਇਆ, ਜਿਨ੍ਹਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਭਾਜਪਾ ਨਾਲ ਸਾਂਝ ਪਾਈ, ਹਰ ਉਹ ਹਰਕਤ ਕੀਤੀ। ਤੇ ਅੱਜ ਇਹ ਬੰਦਾ ਜਦੋਂ ਚੋਣ ਲੜ ਰਿਹਾ ਤੇ ਸਾਹਮਣੇ ਭਾਈ ਅਮਰਤਪਾਲ ਸਿੰਘ, ਜਿਹਦੇ ਬਾਰੇ ਸਿੱਖ ਜਗਤ ਦੇ ਦਿਲ ਦਿਮਾਗ ਵਿੱਚ ਬੜਾ ਪਿਆਰ ਸਤਿਕਾਰ ਆ ਕਿ ਜੀ ਕੌਮ ਦੀ ਗੱਲ ਕਰਦਾ ਸੀ। ਹੁਣ ਖਾਲਸਾ ਪੰਥ ਦੇ ਸਾਹਮਣੇ ਇਹ ਇੱਕ ਦੁਬਿਧਾ ਖੜੀ ਕੀਤੀ ਜਾ ਰਹੀ ਆ ਕਿ ਵੱਡਾ ਪੰਥਕ ਕੌਣ ਹੈ। ਵਿਰਸਾ ਸਿੰਘ ਬਲਟੋਹਾ ਮੀਡੀਆ ਦੇ ਵਿੱਚ ਨਿੱਤ ਬਹਿ ਜਾਂਦਾ ਕਿ ਮੈਂ ਆਹ ਕੀਤਾ, ਮੈਂ ਉਹ ਕੀਤਾ, ਤੇ ਉਦੋਂ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਆ ਉਹ ਉਹਦਾ ਪੱਖ ਦੱਸਦੇ ਆ। ਪਰ ਜਿਹੜਾ ਦਿੱਲੀ ਬੈਠਾ ਜਾਂ ਭਾਰਤ ਦੇ ਵਿੱਚ ਇੰਡੀਅਨ ਨੈਸ਼ਨਲਿਸਟ ਦਾ ਝੰਡਾ ਚੱਕੀ ਬੈਠਾ ਉਹ ਹੱਸਦਾ ਹੋਣਾ ਵੀ ਤੁਸੀਂ ਦੋਨੇ ਜਾਣੇ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦੇ ਬੰਦੇ ਹੋ ਨਾ, ਇੱਕ ਦੂਜੇ ਦੇ ਲੀੜੇ ਲਾਈ ਚੱਲੋ, ਕੋਈ ਗੱਲ, ਦੋਨੇ ਤਰ੍ਹਾਂ ਹੈ ਤਾਂ ਤੁਸੀਂ ਸਾਡੇ ਲਈ ਤਾਂ ਇੱਕੋ ਜਿਹੀ। ਇਵੇਂ ਹੀ ਹੋਰਨਾਂ ਸੀਟਾਂ ਤੇ ਹੋ ਰਿਹਾ। ਕਿਸੇ ਵੇਲੇ ਜਦੋਂ ਇੱਥੇ 4-5 ਸਾਲ ਪਹਿਲਾਂ UAPA ਦੇ ਮੁਕੱਦਮੇ ਲਗਾਤਾਰ ਦਰਜ ਹੋਏ, ਉਦੋਂ ਲੋਕਾਂ ਨੂੰ ਸੁਖਪਾਲ ਸਿੰਘ ਖਹਿਰਾ ਬੜਾ ਪਿਆਰਾ ਲੱਗਦਾ ਸੀ ਵੀ ਉਹ ਲੋਕਾਂ ਦੀ ਲੜਾਈ ਲੜਦਾ। ਅੱਜ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਤੇ ਚੋਣ ਲੜ ਰਿਹਾ, ਸੰਗਰੂਰ ਕਾਂਗਰਸ ਪਾਰਟੀ ਵੱਲੋਂ ਲੜ ਰਿਹਾ। ਤੇ ਅੱਜ ਲੋਕ ਫੇਰ ਦੁਬਿਧਾ 'ਚ ਨੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪੱਖ ਸੁਣੀਏ ਕਿ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਪੱਖ ਦੇਖੀਏ। ਇੱਕ ਵੇਲਾ ਉਹ ਆਇਆ ਜਦੋਂ ਲੱਖੇ ਸਿਧਾਣੇ ਨੂੰ ਭਾਈ ਦੀਪ ਸਿੱਧੂ ਦੇ ਸਮਰਥਕ ਬਹੁਤ ਸਖਤ ਆਲੋਚਨਾ ਕਰਦੇ ਸੀ, ਪਰ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਬਠਿੰਡੇ ਤੋਂ ਚੋਣ ਲੜ ਰਿਹਾ ਤੇ ਅੱਜ ਉਹਦੀ ਸਿਫਤ ਸਲਾਹ ਕਰਨੀ ਪੈਣੀ। ਤੇ ਇੱਕ ਕਮਾਲ ਦੀ ਸਥਿਤੀ ਬਣੀ ਆ ਲੁਧਿਆਣੇ ਵਾਲੀ ਸੀਟ, ਉੱਥੇ ਇੱਕ ਭਾਈ ਰਛਪਾਲ ਸਿੰਘ ਛੰਦੜੇ ਦਾ ਪੁੱਤ ਭਾਈ ਅਮਰਤਪਾਲ ਸਿੰਘ ਛੰਦੜਾ ਚੋਣ ਲੜ ਰਿਹਾ। ਚੰਗੀ ਗੱਲ ਆ, ਭਾਈ ਚੋਣ ਲੜ ਰਿਹਾ। ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਾਣੀ ਕਿ ਮਾਨ ਦਲ ਵੱਲੋਂ ਚੋਣ ਲੜ ਰਿਹਾ। ਉੱਥੇ ਹੀ ਇੱਕ ਕਾਂਗਰਸੀ ਲੀਡਰ ਹੈ, ਸ਼ਾਇਦ ਦਰਸ਼ਨ ਸਿੰਘ ਹੈਗਾ, ਦਰਸ਼ਨ ਸਿੰਘ ਖੋਟੇ ਉਹਦਾ ਨਾਮ ਹੈ, ਤੇ ਕਮਲਜੀਤ ਬਰਾੜ ਉਹਦਾ ਮੁੰਡਾ, ਦਰਸ਼ਨ ਸਿੰਘ ਬਰਾੜ ਦਾ ਮੁੰਡਾ, ਕਾਂਗਰਸੀ ਲੀਡਰ ਦਾ। ਔਰ ਉਹ ਬੇਅੰਤ ਸਿੰਘ ਵਾਲੀ ਕਾਂਗਰਸ ਦੇ ਵਿੱਚ ਹੁੰਦਾ ਸੀ ਦਰਸ਼ਨ ਸਿੰਘ ਬਰਾੜ।
ਹੁਣ ਜਿਹੜਾ ਇਹ ਕਮਲਜੀਤ ਬਰਾੜ ਹੈ, ਕਮਲਜੀਤ ਸਿੰਘ ਬਰਾੜ, ਉਹ ਭਾਈ ਅਮਰਤਪਾਲ ਸਿੰਘ ਦੀ ਵੀ ਗੱਲ ਕਰਦਾ, ਉਹ ਇੰਦਰਾ ਗਾਂਧੀ ਦੇ ਖਿਲਾਫ ਵੀ ਬੋਲਦਾ, ਉਹ ਕਾਂਗਰਸ ਦੀਆਂ ਗਲਤ ਨੀਤੀਆਂ ਜਿਨ੍ਹਾਂ ਬਾਰੇ ਪੰਥਕ ਸਭਾ ਦੇ ਵਿੱਚ ਪੰਥਕ ਆਗੂ ਬੋਲਦੇ ਆ ਉਵੇਂ ਉਹ ਬੋਲਦਾ। ਤੇ ਹਰ ਵਾਰੀ ਉਹ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਸ਼ਹੀਦੀ ਦਿਹਾੜੇ ਉੱਤੇ ਵੀ ਉੱਥੇ ਆਉਂਦਾ ਹੁੰਦਾ। ਤੇ ਉਹ ਜਿਸ ਤਰੀਕੇ ਨਾਲ ਕਾਂਗਰਸ ਦੇ ਖਿਲਾਫ ਬੋਲਦਾ, ਇੰਦਰਾ ਦੇ ਖਿਲਾਫ ਬੋਲਦਾ, ਉਵੇਂ ਉਹ ਸੰਤ ਭਿੰਡਰਾਂ ਵਾਲਿਆਂ ਦੀ ਹਮਾਇਤ ਵਿੱਚ ਵੀ ਬੋਲਦਾ। ਇੱਥੋਂ ਤੱਕ ਕਿ ਭਾਈ ਅਮਰਤਪਾਲ ਸਿੰਘ ਦੀ ਬੜੀ ਗੱਜ ਵੱਜ ਕੇ ਹਮਾਇਤ ਕਰਦਾ। ਹੁਣ ਇਹੋ ਜਿਹਾ ਬੰਦਾ ਜਿਹੜਾ ਕਾਂਗਰਸੀ ਪਰਿਵਾਰ ਚੋਂ ਆ ਤੇ ਕਾਂਗਰਸ ਦੇ ਆਗੂਆਂ ਦੇ ਖਿਲਾਫ, ਰਾਜਾ ਵੜਿੰਗ ਦੇ ਖਿਲਾਫ ਚੋਣ ਲੜਨ ਆਇਆ ਲੁਧਿਆਣੇ ਤੋਂ, ਜਿਹੜਾ ਕਾਂਗਰਸ ਦਾ ਪ੍ਰਧਾਨ ਉਹ, ਤੇ ਨਾਲ ਦੀ ਨਾਲ ਉਹ ਉੱਥੇ ਰਵਨੀਤ ਬਿੱਟੂ ਜਿਹੜਾ ਕਾਂਗਰਸ ਦਾ ਪਹਿਲੋਂ ਬੇਅੰਤੇ ਬੁੱਚੜ ਦਾ ਪੋਤਾ ਤਾਂ ਹੈਗਾ ਹੀ, ਅੱਜ ਕੱਲ੍ਹ ਉਹ ਬੀਜੇਪੀ 'ਚ ਛਾਲ ਮਾਰ ਕੇ ਗਿਆ ਹੋਇਆ, ਉਹਨਾਂ ਦੇ ਖਿਲਾਫ ਚੋਣ ਲੜਨ ਆਇਆ ਕਮਲਜੀਤ ਸਿੰਘ ਬਰਾੜ। ਚੰਗੀਆਂ ਗੱਲਾਂ ਕਰਦਾ, ਲੋਕਾਂ ਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਉਹ ਇੱਕ ਹੰਢੇ ਹੋਇਆ ਸਿਆਸੀ ਪਰਿਵਾਰ ਦੇ ਵਿੱਚੋਂ ਆ ਗੱਲਾਂ ਆਉਂਦੀਆਂ ਫੁਰਦੀਆਂ ਉਹਨੂੰ। ਦੂਜੇ ਪਾਸੇ ਉਸੇ ਸੀਟ ਤੇ ਭਾਈ ਅਮਰਤਪਾਲ ਸਿੰਘ ਛੰਦੜਾ, ਜਿਹਦੇ ਪਿਓ ਨੇ ਪੰਥ ਲਈ ਬੜੀ ਵੱਡੀ ਕੁਰਬਾਨੀ ਕੀਤੀ ਹੈ। ਹੁਣ ਉੱਥੇ ਸਿੱਖ ਕਿੱਧਰ ਭੁਗਤਣ, ਭਾਈ ਅਮਰਤਪਾਲ ਸਿੰਘ ਛੰਦੜੇ ਵੱਲ, ਭਾਈ ਮਾਫ ਕਰਨਾ ਇਹ ਜਿਹੜਾ ਕਮਲਜੀਤ ਸਿੰਘ ਬਰਾੜ ਹੈ ਇਹਦੇ ਵੱਲ ਭੁਗਤਣ। ਹੁਣ ਇਹਦੇ ਵਿੱਚ ਇੱਕ ਕਮਾਲ ਦੀ ਬਾਤ ਹੋਰ ਆ ਜਿਹੜੀ ਦਿਲਚਸਪੀ ਹੈ ਕਿ ਇੰਦਰਾ ਕਾਂਡ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ, ਉਹ ਚੋਣ ਲੜ ਰਿਹਾ ਫਿਰੋਜ਼ਪੁਰ। ਉਹਦੇ ਇਸ ਤਰੀਕੇ ਦੇ ਉਹਦੇ ਸੰਗੀ ਸਾਥੀ ਜਿਹੜੇ ਉਹਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾ ਰਹੇ ਨੇ, ਉਹਨਾਂ ਦੇ ਜਿਸ ਤਰੀਕੇ ਦੇ ਹਿਸਾਬ ਕਿਤਾਬ ਬਣੇ ਹੋਣਗੇ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਉੱਤੇ ਸਰਬਜੀਤ ਸਿੰਘ ਵੱਲੋਂ ਕਮਲਜੀਤ ਸਿੰਘ ਬਰਾੜ ਜਿਹੜਾ ਲੁਧਿਆਣੇ ਤੋਂ ਕਾਂਗਰਸੀ ਪਿਛੋਕੜ ਵਾਲਾ ਲੀਡਰ ਹੈ, ਉਹਦੀ ਹਮਾਇਤ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾ, ਉਹਦੇ ਸਕਰੀਨਸ਼ਾਟ ਲੈ ਕੇ ਪੰਥਕ ਸਭਾ ਦੇ ਵਿੱਚੋਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਸੱਜਣਾ ਵੱਲੋਂ ਇਹ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਕਮਲਜੀਤ ਸਿੰਘ ਬਰਾੜ ਦੀ ਹਮਾਇਤ ਕਰਨ ਲਈ, ਉਹਨੂੰ ਵੋਟਾਂ ਪਾਉਣ ਲਈ ਲੁਧਿਆਣੇ ਤੋਂ ਕਿਵੇਂ ਕਹਿ ਸਕਦਾ, ਜਦੋਂ ਕਿ ਉੱਥੇ ਭਾਈ ਅਮਰਤਪਾਲ ਸਿੰਘ ਛੰਦੜਾ ਜਿਹੜਾ ਕਿ ਭਾਈ ਰਛਪਾਲ ਸਿੰਘ ਛੰਦੜਾ ਦਾ ਪੁੱਤਰ ਆ, ਉਹ ਚੋਣ ਲੜ ਰਿਹਾ। ਹੁਣ ਇਹਦੇ ਪਿੱਛੇ ਘੁੰਡੀ ਇਹ ਨਿਕਲੀ ਹੈ ਕਿ ਭਾਈ ਅਮਰਤਪਾਲ ਸਿੰਘ ਛੰਦੜਾ ਤਾਂ ਹੈਗਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਮਾਨ ਦਲ ਦਾ, ਤੇ ਜਿਹੜਾ ਹੈਗਾ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਵਾਲਾ ਤੇ ਭਾਈ ਸਰਬਜੀਤ ਸਿੰਘ ਫਿਰੋਜ਼ਪੁਰ ਸੀਟ ਵਾਲਾ, ਤੇ ਇਹ ਜਿਹੜਾ ਆਪਣਾ ਕਮਲਜੀਤ ਬਰਾੜ, ਇਹ ਤਿੰਨੇ ਆਜ਼ਾਦ ਉਮੀਦਵਾਰ ਨੇ। ਤੋ ਮਾਨ ਦਲ ਦਾ ਜੇ ਉਮੀਦਵਾਰ ਹੁੰਦਾ ਸਰਬਜੀਤ ਸਿੰਘ ਬਲੂਆ ਫੇਰ ਹੋਰ ਗੱਲ ਸੀ, ਪਰ ਹੁਣ ਉਹਦੇ ਲਈ ਮਾਨ ਦਲ ਦੇ ਉਮੀਦਵਾਰ ਦੀ ਹਮਾਇਤ ਕਰਨੀ ਗਲਤ ਆ, ਤੇ ਹੁਣ ਉਹਦੇ ਲਈ ਕਮਲਜੀਤ ਬਰਾੜ ਦੀ ਹਮਾਇਤ ਕਰਨੀ ਉਹਨੂੰ ਠੀਕ ਲੱਗਦੀ। ਹੁਣ ਦੱਸੋ ਇਹਦੇ ਵਿੱਚ ਇਸ ਤਰ੍ਹਾਂ ਦੇ ਖਲਜਗੜ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਜੋ ਝਾਟਮ ਝੀਟਾ ਕਾਟਮ ਕੀਤਾ ਹੋਇਆ ਇਹਦੇ ਵਿੱਚ ਬੰਦਾ ਜਾਵੇ ਤਾਂ ਜਾਵੇ ਕਿੱਧਰ। ਤੋ ਪੰਥਕ ਤੌਰ ਦੇ ਉੱਤੇ ਇਲੈਕਸ਼ਨਾਂ ਕੀ ਬਣੀਆਂ ਹੋਈਆਂ ਨੇ ਸਾਡੀ ਕੌਮ ਦੇ ਲਈ, ਵੀ ਕੌਮ ਪ੍ਰਸਤ ਸਿੱਖ ਇੱਕ ਦੂਜੇ ਦੇ ਝੱਗੇ ਪਾੜਦੇ ਫਿਰਦੇ, ਇੱਕ ਦੂਜੇ ਦਾ ਜਲੂਸ ਕੱਢਦੇ ਫਿਰਦੇ, ਤੇ ਹਾਲ ਸਾਡਾ ਇਹ ਆ ਕਿ ਕੌਮ ਦੀਆਂ ਸੰਸਥਾਵਾਂ ਦੇ ਉੱਤੇ ਕਬਜ਼ਾ ਕਿਹਨਾਂ ਦਾ, ਬਾਦਲ ਦਲੀਆਂ ਦਾ। ਹੁਣ ਤੁਹਾਡੇ ਸਾਹਮਣੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਜਾਂ ਬਾਦਲ ਕੇ ਕਾਬਜ ਹੁੰਦੇ ਆ, ਐਤਕੀ ਬੀਜੇਪੀ ਵਾਲੇ ਆ। ਹਰਿਆਣੇ ਦੇ ਵਿੱਚ ਦਾਦੂਵਾਲ ਦੇ ਰਾਹੀਂ ਬੀਜੇਪੀ ਕਾਬਜ ਹੋਈ ਫਿਰਦੀ ਆ, ਤੇ ਪੰਜਾਬ ਦੇ ਵਿੱਚ ਇੱਥੇ ਬਾਦਲ ਕਿਆਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ। ਤੇ ਕੱਲ ਸਾਡੀ ਕੌਮ ਦੇ ਕੁਝ ਸੱਜਣ ਇੱਥੇ ਇੱਕ ਚਿੱਠੀ, ਇੱਕ ਮੈਮੋਰੰਡਮ ਯਾਦ ਪੱਤਰ ਲੈ ਕੇ ਗਏ। ਇਹ ਸਾਰੇ ਬੜੇ ਕੌਮ ਦਾ ਦਰਦ ਰੱਖਣ ਵਾਲੇ ਸਿੰਘ ਨੇ, ਸ਼ਹੀਦ ਪਰਿਵਾਰਾਂ ਦੇ ਵਿੱਚੋਂ ਨੇ, ਤੇ ਇਹਨਾਂ ਦਾ ਜਥੇਦਾਰ ਹਵਾਰਾ ਕਮੇਟੀ ਦੇ ਤੌਰ ਤੇ ਉੱਤੇ ਚਰਚਾ ਰਹਿੰਦਾ ਪ੍ਰੋਫੈਸਰ ਬਲਜਿੰਦਰਪਾਲ ਸਿੰਘ ਤੇ ਹੋਰ ਸਾਰੇ। ਇਹ ਅੱਜ ਜਦੋਂ ਮੈਂ ਫੋਟੋ ਦੇਖੀ ਮੇਰੇ ਮਨ ਨੂੰ ਆਇਆ ਵੀ ਦੇਖੋ ਕੌਮ ਦਾ ਦਰਦ ਰੱਖਣ ਵਾਲੇ ਬਾਦਲ ਦਲ ਦੇ ਕੋਲ ਜਾ ਕੇ ਰਿਕੁਐਸਟ ਬੇਨਤੀਆਂ ਕਰਨ ਲਈ ਮਜਬੂਰ ਹੋਏ ਪਏ ਨੇ ਕਿ ਸ਼ਹੀਦਾਂ ਦਾ ਸਤਿਕਾਰ ਕਰੋ ਜੀ, ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ।
ਇਹ ਲੰਬੀ ਚੌੜੀ ਚਿੱਠੀ ਹੈ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਘੱਲੂਘਾਰਾ ਵਾਪਰਿਆ ਉਹਦੇ ਬਾਅਦ ਵਿੱਚ ਜਿਹੜੀਆਂ ਜੁਝਾਰੂ ਜਥੇਬੰਦੀਆਂ ਨੇ ਕੌਮ ਦੀ ਆਜ਼ਾਦੀ ਲਈ ਸੰਘਰਸ਼ ਲੜਿਆ, ਉਹਦੇ ਵਿੱਚ ਜਿਹੜੇ ਜਰਨੈਲ ਸੀ ਉਹਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈਆਂ ਜਾਣ, ਜਿਨ੍ਹਾਂ ਚੋਂ ਸ਼ਹੀਦ ਭਾਈ ਗੁਰਬਚਨ ਸਿੰਘ ਜੀ ਮਾਰੋ ਚਾਹਲ ਭਿੰਡਰਾਂਵਾਲਾ ਟਾਈਗਰਸ ਫੋਰਸ ਦੇ ਮੁਖੀ ਸੀ, ਸ਼ਹੀਦ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ, ਸ਼ਹੀਦ ਭਾਈ ਮਨਵੀਰ ਸਿੰਘ ਜੀ ਚਹੇੜੂ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਆ, ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਰਹੇ ਨੇ। ਤੇ ਇਹਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਈਆਂ ਜਾਣ। ਦੂਜਾ ਇਹ ਕਿਹਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਵੱਡਾ ਖਾਲਸਾਈ ਸਮਾਗਮ ਜਿਹੜਾ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਸੱਦ ਕੇ ਕੀਤਾ ਜਾਵੇ। ਤੇ ਇਹ ਗੱਲਾਂ ਤਾਂ ਹੈਗੀਆਂ ਚੰਗੀਆਂ, ਪਰ ਹਾਲਾਤ ਇਹ ਨੇ ਕਿ ਅੱਜ ਸਾਨੂੰ ਉਸ ਬਾਦਲਕਿਆਂ ਦੇ ਸਾਹਮਣੇ ਇਹ ਬੇਨਤੀਆਂ ਕਰਨ ਜਾਣਾ ਪੈ ਰਿਹਾ ਜਿਨ੍ਹਾਂ ਦਾ ਸਾਰਾ ਹਿਸਾਬ ਕਿਤਾਬ ਭਾਰਤੀ ਹਕੂਮਤ ਨਾਲ ਇੱਕ ਸੁਰ ਹੋ ਕੇ ਚੱਲਣ ਵਾਲਾ ਰਿਹਾ। ਖੈਰ, ਇਹ ਗੱਲ ਜਿਹੜੀ ਆ ਚੰਗੀ ਆ ਕਿ ਉੱਥੇ ਫੋਟੋਆਂ ਲੱਗਣ। ਇਹ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਦਮਦਮੀ ਟਕਸਾਲ ਦੇ ਹੁਣ ਮੁਖੀ ਨੇ, ਉਹਨਾਂ ਨੇ ਇਹ ਕੰਮ ਕੀਤਾ ਹੈਗਾ ਵੀ ਜਿਹੜੀ ਸ਼ਹੀਦੀ ਯਾਦਗਾਰ ਬਣੀ ਆ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ, ਉਹਦੇ ਹੇਠਾਂ ਇੱਕ ਗੈਲਰੀ ਬਣਾਈ ਆ ਜਿਹਦੇ ਵਿੱਚ ਸਾਰੀਆਂ ਸ਼ਹੀਦਾਂ ਦੀਆਂ ਜੂਨ 84 ਵਾਲਿਆਂ ਦੀਆਂ ਤਸਵੀਰਾਂ ਲਾਉਣ ਦਾ ਫੈਸਲਾ ਹੋਇਆ ਸੀ। ਪਹਿਲਾਂ ਤਾਂ ਜਿਹੜੀ ਮੈਂ ਡਾਇਰੈਕਟਰੀ ਤਿਆਰ ਕੀਤੀ ਸੀ ਦਲ ਖਾਲਸਾ ਦੇ ਵੱਲੋਂ, ਉਹ ਸਾਰੀਆਂ ਫੋਟੋਆਂ ਤਾਂ ਉਹਨਾਂ ਨੇ ਵਰਤੀਆਂ ਲਾਈਆਂ ਹੀ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਕੁਝ ਹੋਰ ਵੀ ਲਾਈਆਂ ਜਿਨ੍ਹਾਂ ਦਾ ਅਸੀਂ ਇਹਨਾਂ ਦਿਨਾਂ ਦੇ ਵਿੱਚ ਛਾਣਬੀਣ ਕਰ ਰਹੇ ਹਾਂ, ਕਿਉਂਕਿ ਡਾਇਰੈਕਟਰੀ ਨਵੇਂ ਸਿਰਿਓਂ ਅਮਰੀਕਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਐਤਕੀ ਛਾਪਣ ਦਾ ਫੇਰ ਏਜੰਡਾ ਚੱਲ ਰਿਹਾ। ਤੇ ਉੱਥੇ ਜਦੋਂ ਗਏ ਤਾਂ ਬਹੁਤ ਸਾਰੀਆਂ ਫੋਟੋਆਂ ਨਵੀਆਂ ਲੱਗੀਆਂ ਹੋਈਆਂ ਮਿਲੀਆਂ ਜਿਹੜੀਆਂ ਮੇਰੇ ਵਾਲੇ ਦਾਇਰੇ ਤੋਂ ਬਾਹਰ ਸੀ, ਤੇ ਉਹਦੀ ਪੜਤਾਲ ਕਰਨੀ ਪੈਣੀ ਆ, ਕਿਉਂਕਿ ਜਦੋਂ ਉਹਨਾਂ ਨੇ ਉੱਥੇ ਲਾਈਆਂ ਉਹਨਾਂ ਨੇ ਤਾਂ ਸਾਰਿਆਂ ਦੀਆਂ ਲਾਤੀਆਂ ਨੇ ਵੀ ਜਿਹੜਾ ਵੀ ਸ਼ਹੀਦ ਆ ਜਿਹੜਾ ਦਰਬਾਰ ਸਾਹਿਬ ਉਸ ਟਾਈਮ ਹਕੂਮਤ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਿਆ। ਤੇ ਅਸੀਂ ਕਿਉਂਕਿ ਜਦੋਂ ਡਾਇਰੈਕਟਰੀ ਤਿਆਰ ਕੀਤੀ ਆਪਣੇ ਵਿੱਚ ਇੱਕ ਲక్ష్మణ ਰੇਖਾ ਖਿੱਚੀ ਹੋਈ ਸੀ, ਲక్ష్మణ ਵੈਸੇ ਚਲੋ ਕਹਿ ਦਿੰਨੇ ਆ, ਪਰ ਇੱਕ ਸੀਮਾ ਰੇਖਾ ਖਿੱਚੀ ਹੋਈ ਸੀ ਕਿ ਜੀ ਆਪਾਂ ਸਿਰਫ ਉਹਨਾਂ ਨੂੰ ਜਿਨ੍ਹਾਂ ਨੇ ਗੰਨ ਚੱਕ ਕੇ ਲੜ ਕੇ ਸ਼ਹਾਦਤ ਦਿੱਤੀ ਹੈ, ਜਿਹੜੇ ਲੜਨ ਦੇ ਇਰਾਦੇ ਨਾਲ ਲੜੇ ਤੇ ਸ਼ਹੀਦ ਹੋਏ, ਤਾਂ ਕਿ ਆਪਾਂ ਦੁਨੀਆ ਸਾਹਮਣੇ ਰਿਕਾਰਡ ਰੱਖ ਸਕੀਏ ਕਿ ਕੁੱਲ ਕਿੰਨੇ ਸਿੰਘ ਸੀ ਜਿਨ੍ਹਾਂ ਨੇ ਜੂਝ ਕੇ ਸ਼ਹਾਦਤ ਪਾਈ ਹੈ। ਉਹ ਸਾਡੀ ਲਿਮਟ ਆ ਤੇ ਅਸੀਂ ਤਾਂ ਵਿੱਚੋਂ ਉਹ ਚੁਗਣੇ ਆ। ਉਹ ਪਹਿਲਾਂ ਵੀ ਉਹ ਡਾਇਰੈਕਟਰੀ ਦੇ ਬਾਹਰ ਆਪਾਂ ਇਹ ਗੱਲ ਲਿਖੀ ਸੀ। ਖੈਰ, ਚੰਗੀ ਗੱਲ ਆ ਕਿ ਉੱਥੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਨੇ। ਕੇਂਦਰੀ ਸਿੱਖ ਅਜਾਇਬ ਘਰ 'ਚ ਵੀ ਕੁਝ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਨੇ, ਪਰ ਆਹ ਜਿਹੜੀਆਂ ਜਰਨੈਲਾਂ ਦੀਆਂ ਫੋਟੋਆਂ ਲਾਉਣ ਦੀ ਗੱਲ ਆ ਇਹ ਵੀ ਚੰਗੀ ਆ। ਪਰ ਮੇਰਾ ਇਸ ਬਾਰੇ ਇਹ ਕਹਿਣਾ ਹੈ ਕਿ ਜਿਵੇਂ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਵੀਡੀਓਜ਼ ਆਉਂਦੀਆਂ, ਕਿਉਂਕਿ ਮੈਂ ਤਾਂ ਅਜੇ ਕਿਸੇ ਬਾਹਰਲੇ ਮੁਲਕ ਜਾ ਨਹੀਂ ਸਕਿਆ ਸਵਾਏ ਪਾਕਿਸਤਾਨ ਤੋਂ, ਹੋਰ ਤਾਂ ਕਿਤੇ ਗੇੜਾ ਵੱਜਿਆ ਨਹੀਂ ਸਾਡਾ। ਤੇ ਬਹੁਤ ਫੋਟੋਆਂ ਸੋਸ਼ਲ ਮੀਡੀਆ ਦੇ ਕਰਕੇ ਦੇਖੀ ਦੀਆਂ ਵੀ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਿੱਖ ਸੰਘਰਸ਼ ਦੇ ਯੋਧਿਆਂ ਦੀਆਂ, ਸਾਡੇ ਭਰਾਵਾਂ ਦੀਆਂ, ਸਾਡੇ ਸ਼ਹੀਦਾਂ ਦੀਆਂ ਜਦੋਂ ਫੋਟੋਆਂ ਦੇਖਦੇ ਆ ਮਨ ਨੂੰ ਚੰਗਾ ਲੱਗਦਾ। ਕਿਤੇ ਪੰਜਾਬ ਦੇ ਵਿੱਚ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਬਹੁਤ ਵੱਡਾ ਇਹੋ ਜਿਹਾ ਗੁਰਦੁਆਰਾ ਸਾਹਿਬ ਦੀ ਕੋਈ ਯਾਦਗਾਰ ਕੁਛ ਇਸ ਤਰ੍ਹਾਂ ਦਾ ਬਣੇ ਜਿਹਦੇ ਵਿੱਚ 1978 ਤੋਂ ਸਾਰੇ ਸ਼ਹੀਦਾਂ ਦਾ ਵੇਰਵਾ, ਫੋਟੋਆਂ, ਉਹਨਾਂ ਦਾ ਰਿਕਾਰਡ ਜਿਹੜਾ ਹੈਗਾ ਉਹ ਸਾਂਭਿਆ ਜਾ ਸਕੇ। ਇਹਦੀ ਬੜੀ ਭਾਰੀ ਲੋੜ ਆ, ਕਿਉਂਕਿ ਜਿਵੇਂ ਕਾਰ ਸੇਵਾ ਵਾਲੇ ਜਾਂ ਧਰਮੀ ਫੌਜੀ ਜਾਂ ਜਿਹੜੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਗਾਇਬ ਕੀਤੇ ਗਏ, ਇੱਥੇ ਮੇਰੇ ਕੋਲੇ ਬੜਾ ਵੇਰਵਾ ਪਿਆ, ਬੜੇ ਪਰਿਵਾਰਾਂ ਨੇ ਫੋਟੋਆਂ ਦਿੱਤੀਆਂ, ਬੜਾ ਕੁਛ ਹੈ, ਪਰ ਉਹਨੂੰ ਸੰਭਾਲਣ ਦੀ ਬੜੀ ਭਾਰੀ ਲੋੜ ਆ। ਕਦੇ ਸਤਿਗੁਰੂ ਕਿਰਪਾ ਕਰਨਗੇ, ਕੌਮ ਦਾ ਇਸ ਪਾਸੇ ਧਿਆਨ ਹੋਏਗਾ, ਕਿਉਂਕਿ ਅਜੇ ਤਾਂ ਸਾਨੂੰ ਵੋਟਾਂ ਵਿੱਚੋਂ ਖਾਲਿਸਤਾਨ ਲੱਭਣ ਦਾ ਚਸਕਾ ਪਿਆ ਹੋਇਆ, ਤੇ ਇਹ ਜਿਹੜਾ ਸਾਨੂੰ ਚਸਕਾ ਪਿਆ ਹੋਇਆ ਇਹ ਪਤਾ ਨਹੀਂ ਕਿੱਧਰ ਨੂੰ ਸਾਨੂੰ ਲੈ ਕੇ ਜਾਊ। ਪਰ ਇਹਦੇ ਵਿੱਚ ਕੁਝ ਗੱਲਾਂ ਸਾਨੂੰ ਹੋਰ ਕਰਨੀਆਂ ਬਣਦੀਆਂ। ਇੱਕ ਤਾਂ ਇਹ ਆ ਕਿ ਪਿਛਲੇ ਕੁਝ ਲੰਮੇ ਚਿਰ ਤੋਂ ਆਪਾਂ ਦੇਖ ਰਹੇ ਹਾਂ ਕਿ ਅਜੀਤ ਅਖਬਾਰ ਦੇ ਜਿਹੜਾ ਬਰਜਿੰਦਰ ਸਿੰਘ ਹਮਦਰਦ ਹੈ, ਇਹਦੇ ਉੱਤੇ ਆਮ ਆਦਮੀ ਪਾਰਟੀ ਦਾ ਬੜਾ ਵਿਰੋਧ ਆ। ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਪਹਿਲਾਂ ਵੀ ਕਾਫੀ ਜ਼ਿਆਦਾ ਹੱਲਾ ਜਿਹਾ ਬੋਲਿਆ ਸੀ, ਤੇ ਫਿਰ ਠੰਡ ਢਲਹੌਰਾ ਜਿਹਾ ਹੋ ਗਿਆ ਸੀ। ਪਰ ਹੁਣ ਫਿਰ ਕੱਲ ਤੋਂ ਇਹ ਰੌਲਾ ਪਿਆ ਹੋਇਆ
कि बरजिंदर सिंह हमदर्द के खिलाफ जिहड़ी जंगे आज़ादी यादगार बनी आ इत्थे करतारपुर साहिब दे कोले, करतारपुर शहर दे कोले, जलंधर तो करतारपुर दे विचाले, ਉਹਦੇ ਵਿੱਚ ਕਿਸੇ ਘੁਟਾਲੇ ਦੇ ਨਾਂ ਦੇ ਉੱਤੇ डॉक्टर हमदर्द ਸਮੇਤ 26 ਅਧਿਕਾਰੀਆਂ ਖਿਲਾਫ ਕੋਈ ਮੁਕੱਦਮਾ ਦਰਜ ਕਰ ਲਿਆ ਗਿਆ, ਜਿਹਦਾ ਅੱਜ ਮੀਡੀਆ 'ਚ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਹੋਇਆ। ਖੈਰ ਇਹ ਗੱਲ ਤਾਂ ਅਜੇ ਬਾਅਦ ਵਿੱਚ ਖੁੱਲੂਗੀ ਕਿ ਹਕੀਕਤ ਕੀ ਆ, ਪਰ ਇੱਕ ਗੱਲ ਸਾਫ਼ ਆ ਕਿ ਜਦੋਂ ਆਮ ਆਦਮੀ ਪਾਰਟੀ ਨੇ, ਪੰਜਾਬ ਸਰਕਾਰ ਨੇ ਇਹ ਘੁਟਾਲੇ ਦਾ ਪਿਛਲੇ ਸਮੇਂ ਦੇ ਵਿੱਚ ਰੌਲਾ ਗੋਲਾ ਪਾਇਆ, ਉਦੋਂ ਵੀ ਕਾਫੀ ਖੱਪਖਾਨਾ ਪਿਆ ਸੀ ਤੇ ਹੁਣ ਫੇਰ ਸਿਆਸੀ ਤੌਰ ਤੇ ਕੜਮੱਸ ਮਚਣੀ ਹੈ ਤੇ ਇਹ ਚੋਂ ਨਿਕਲਦਾ ਕੀ ਹੈ ਤਾਂ ਵਾਹਿਗੁਰੂ ਜਾਣੇ। ਪਰ ਇੱਕ ਵਾਰ ਡਾਕਟਰ ਹਮਦਰਦ ਦੀ ਹਮਾਇਤ ਵਿੱਚ ਪੰਜਾਬ ਦੇ ਸਾਰੇ ਸਿਆਸੀ ਭਲਵਾਨਾਂ ਦੀਆਂ ਅੱਜ ਅਖਬਾਰਾਂ 'ਚ ਸੁਰਖੀਆਂ ਲੱਗੀਆਂ ਹੋਈਆਂ, ਕਿਉਂਕਿ ਅਜੀਤ ਅਖਬਾਰ ਦਾ ਇੱਕ ਆਪ ਦਾ ਇਤਿਹਾਸ ਹੈ। ਸਰਦਾਰ ਸਾਧੂ ਸਿੰਘ ਹਮਦਰਦ ਨੇ ਇਸ ਅਖਬਾਰ ਰਾਹੀਂ ਪੰਥ ਦੀ ਗੱਲ ਕੀਤੀ। ਖਾੜਕੂ ਜੱਦੋ ਜਹਿਦ ਦੇ ਦਿਨਾਂ ਵਿੱਚ ਇਸ ਅਖਬਾਰ ਦੀਆਂ ਕਟੀਆਂ ਖਬਰਾਂ ਲੋਕਾਂ ਦੇ ਮਨਾਂ ਵਿੱਚ ਬਹੁਤ ਅਸਰ ਰੱਖਦੀਆਂ ਸੀ। ਉਪਰੰਤ ਇਹ ਵੀ ਗੱਲ ਹੈ ਕਿ ਇਸ ਅਖਬਾਰ ਦੇ ਉੱਤੇ ਟਾਡਾ ਵੀ ਇੱਕ ਵਾਰੀ ਬਰਜਿੰਦਰ ਸਿੰਘ ਹਮਦਰਦ ਉੱਤੇ ਵੀ ਪਰਚਾ ਦਰਜ ਹੋਇਆ ਸੀ। ਬੜਾ ਬਿਆਨ ਤੇ ਬੁੱਚੜ ਮੌਕੇ ਬਾਰ-ਬਾਰ ਇਸ ਅਖਬਾਰ ਦੇ ਉੱਤੇ ਸਰਕਾਰੀ ਕਹਿਰ ਝੁੱਲਿਆ। ਬਾਅਦ ਵਿੱਚ ਇਹ ਅਖਬਾਰ ਬਾਦਲਕਿਆਂ ਦੀ ਆਵਾਜ਼ ਵੀ ਬਣਿਆ, ਪਰ ਮੀਡੀਆ ਜਿਹੜਾ ਹੈ ਉਹਦੇ ਉੱਤੇ ਇਸ ਤਰੀਕੇ ਨਾਲ ਹਮਲਾ ਕਰਾਉਣਾ ਕੋਈ ਜਾਇਜ਼ ਗੱਲ ਨਹੀਂ। ਐਮਰਜੈਂਸੀ ਦੇ ਦਿਨਾਂ ਵਿੱਚ ਇੰਦਰਾ ਗਾਂਧੀ ਨੇ ਵੀ ਇਹੋ ਜਿਹਾ ਕੁਝ ਕੀਤਾ ਸੀ। ਇੱਕ ਪਾਸੇ ਤਾਂ ਇੱਥੇ ਸਾਨੂੰ ਸ਼ੇਰ ਸੁਣਾਇਆ ਜਾਂਦਾ ਹੈ ਮੀਡੀਆ ਦੀ ਤਾਕਤ ਦੱਸਣ ਲਈ ਕਿ ਨਾ तीर निकालो ना तलवार निकालो, अगर हुकूमत से है टक्कर तो एक अखबार निकालो। ਹੁਣ ਅਖਬਾਰਾਂ ਜਿਹੜੀਆਂ ਨੇ ਉਹ ਮੀਡੀਏ ਦੀ ਤਾਕਤ ਨੂੰ ਜਿਸ ਤਰੀਕੇ ਨਾਲ ਇਹ ਹਕੂਮਤ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਘੇਰਨ ਨੂੰ ਫਿਰਦੀ ਹੈ ਤਾਂ ਬੜੀ ਅਜੀਬ ਗੱਲ ਆ। ਬਾਕੀ ਵਾਹਿਗੁਰੂ ਜਾਣੇ ਕੀ ਆ, ਪਰ ਇੱਕ ਗੱਲ ਇੱਥੇ ਹੋਰ ਕਰਨੀ ਬਣਦੀ ਹੈ ਕਿ ਜਿਹੜਾ ਗੋਦੀ ਮੀਡੀਆ ਵਾ ਉਹ ਪਿਛਲੇ 10-15 ਸਾਲਾਂ ਦੇ ਵਿੱਚ ਖਾਸ ਤੌਰ ਤੇ ਮੋਦੀ ਸਾਹਿਬ ਦੀ ਕਿਰਪਾ ਨਾਲ ਬੜਾ ਬੁਲੰਦ ਹੋਇਆ। ਪਰ ਆ ਪਿਛਲੇ 10-15 ਦਿਨ ਤੋਂ ਜਦੋਂ ਵੋਟਾਂ ਦਾ ਚੱਕਰ ਚੱਲਿਆ, ਪਹਿਲਾਂ ਤਾਂ ਲੱਗਦਾ ਸੀ ਵੀ ਮੋਦੀ ਨੇ ਮਾਰ ਲਿਆ ਮੋਰਚਾ, ਪਰ ਹੁਣ ਸਾਰੇ ਮੀਡੀਆ ਦੇ ਵਿੱਚ ਇਹ ਚਰਚਾ ਛਿੜੀ ਹੋਈ ਆ ਕਿ ਮੋਦੀ ਐਤਕੀ ਜਿਹੜਾ ਕਹਿੰਦਾ ਸੀ 400 ਪਾਰ ਤਾਂ ਕੀ ਉਹਨੇ ਜਾਣਾ ਵੀ ਜਿਹੜਾ 270 ਦਾ ਅੰਕੜਾ ਜਿਹੜਾ ਸਰਕਾਰ ਬਣਾਉਣ ਲਈ 272 ਚਾਹੀਦਾ ਉਹ ਵੀ ਉਹ ਤੋਂ ਪਾਰ ਨਹੀਂ ਹੋਣਾ। ਹੁਣ ਇਹ ਤਾਂ 4 ਤਰੀਕ ਤੋਂ ਬਾਅਦ ਪਤਾ ਲੱਗੂ ਵੀ ਮੋਦੀ ਦਾ ਕੀ ਬਣਦਾ ਹੈ। ਪਰ ਸੱਚਾਈ ਇਹ ਆ ਕਿ ਪਹਿਲਾਂ ਲੱਗਦਾ ਸੀ ਕਿ ਮੋਦੀ ਨੇ ਜਿੱਤ ਲਿਆ ਭਾਰਤ, ਉਸ ਗੱਲ ਖਤਮ ਆ ਜੀ, ਲੋਕ ਸਭਾ ਚੋਣਾਂ ਦੀ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ, ਜਿੱਤਿਆ। ਇਸ ਵੇਲੇ ਕੰਮ ਡਾਵਾਂਡੋਲ। ਇਹ YouTube ਚੈਨਲਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਹ ਲੋਕ ਜਿਹੜੇ ਮੋਦੀ ਦੇ ਜ਼ੁਲਮਾਂ ਦੇ ਸਤਾਏ ਹੋਏ ਨੇ ਉਹਨਾਂ ਦੀ ਸਮਝ ਲਾ ਲਓ ਵੀ ਮਾਹੌਲ ਬਿਲਕੁਲ ਪਲਟਿਆ ਦਿਖ ਰਿਹਾ ਤੇ ਮੋਦੀ ਤੇ ਅਮਿਤ ਸ਼ਾਹ ਤੇ ਉਹਦੀ ਸਾਰੀ ਜਿਹੜੀ ਜੁੰਡਲੀ ਆ ਉਹ ਵੀ ਸਾਰੀ ਹੱਕੀ ਬੱਕੀ ਜੀ ਹੋਈ ਫਿਰਦੀ ਆ। ਅੱਜ ਮੋਦੀ ਸਾਹਿਬ ਸਾਡੇ ਪੰਜਾਬ ਪਧਾਰੇ ਸੀ, ਪੱਗ ਪਤਾ ਨਹੀਂ ਕਿਹਨੇ ਬੰਨ੍ਹ ਕੇ ਸਿਰ ਤੇ ਰੱਖਤੀ, ਬੜਾ ਗੋਲ ਗੱਪਾ ਜਿਹਾ ਲੱਗਦੇ ਸੀਗੇ। ਪਰ ਕਹਿਣ ਤੋਂ ਭਾਵੇਂ ਆ ਵੀ ਜਵਲੀਆਂ ਮਾਰਨ ਨੂੰ, ਜੱਕੜ ਮਾਰਨ ਨੂੰ ਸਿਆਸੀ ਭਲਵਾਨ ਬੜੇ ਤਕੜੇ ਹੁੰਦੇ ਆ। ਜਿਵੇਂ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਗੱਲ ਨਹੀਂ ਭੁੱਜੇ ਡਿੱਗਣ ਦਿੰਦੇ, ਉਵੇਂ ਹੀ ਅੱਜ ਮੋਦੀ ਸਾਹਿਬ ਨੇ ਵੀ ਬੜੀਆਂ ਚੱਕਵੀਆਂ ਸੁਣਾਈਆਂ ਨੇ। ਪਰ ਇਹਨਾਂ ਗੱਲਾਂ ਦਾ ਇਹ ਹੁੰਦਾ ਵੀ ਲੋਕਾਂ ਨੂੰ ਭਰਮਾਉਣਾ ਤੇ ਵੋਟ ਪਵਾ ਕੇ ਮੁੜ ਕੇ ਨੇੜੇ ਨਹੀਂ ਲੱਗਣ ਦੇਣਾ। ਸੋ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਸਰਕਾਰ ਜਿਹਦੀ ਮਰਜ਼ੀ ਬਣ ਜੇ, ਆਪਣਾ ਕੁਛ ਨਹੀਂ ਬਣਨਾ। ਇਹ ਗੱਲ ਸਾਨੂੰ ਬੜੀ ਸਪਸ਼ਟਤਾ ਨਾਲ ਪਤਾ ਹੈ, ਕਿਉਂਕਿ ਅਸੀਂ ਤਾਂ ਇੱਥੇ ਸਿਆਸੀ ਭਲਵਾਨਾਂ ਦੀ ਜਦੋਂ ਚਰਚਾ ਕਰਦੇ ਆ ਤਾਂ ਸਾਡੇ ਕਈ ਭਰਾ ਬੜੀਆਂ ਚੀਕਾਂ ਮਾਰਦੇ ਆ। ਕੱਲ ਵਾਲੀ ਪਰਸੋਂ ਵਾਲੀ ਵੀਡੀਓ ਦੇ ਹੇਠਾਂ YouTube ਦੇ ਉੱਤੇ ਜਦੋਂ ਜਿਹੜਾ ਕੁਛ ਆਪਾਂ ਬੋਲੇ ਆ, ਬਾਦਲਕਿਆਂ ਦੀਆਂ ਕਰਤੂਤਾਂ ਕਾਹਦੀਆਂ ਖੋਲੀਆਂ,
ਇੱਕ ਬੜਾ ਕਲਪਿਆ, ਉਹਨੂੰ ਬੜਾ ਦੁੱਖ ਲੱਗਿਆ ਕਿ ਬਾਦਲ ਕਿਉਂ ਬਾਰੇ ਉਹ ਵੀ ਹੁਣ ਅਸੀਂ ਦੱਸੋ ਕੀ ਕਰੀਏ ਵੀ ਆ ਅਖਬਾਰਾਂ ਦੇ ਵਿੱਚ ਖਬਰ ਛਪ ਚੁੱਕੀ ਹੋਈ ਹੈ ਕਿ 10 ਜੂਨ 1984 ਨੂੰ ਬਾਦਲ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੀ ਜਿਹੜੀ ਆ ਫੌਜ ਆ ਫੌਜੀ ਸਿੱਖ ਫੌਜੀ ਉਹ ਬਗਾਵਤ ਕਰ ਦੇਣ। ਤੇ ਉਹਨੇ ਜਦੋਂ ਇਹ ਗੱਲ ਕਹੀ ਵੀ ਸਿੱਖ ਫੌਜੀ ਬਗਾਵਤ ਕਰ ਦੇਣ, ਉਹਦਾ ਬਗਾਵਤ ਦਾ ਪਰਚਾ ਦਰਜ ਹੋ ਗਿਆ। 8 ਜੂਨ 1984 ਨੂੰ ਇਹ ਬਿਆਨ ਚੰਡੀਗੜ੍ਹ 'ਚ ਜਾਰੀ ਕਰਨ ਕਰਕੇ 10 ਜੂਨ ਨੂੰ ਉਹਨੂੰ ਗ੍ਰਿਫਤਾਰ ਕਰਕੇ ਮੱਧ ਪ੍ਰਦੇਸ਼ ਦੇ ਪੰਚਮੜੀ ਗੈਸਟ ਹਾਊਸ ਵਿੱਚ ਕੈਦ ਕੀਤਾ ਗਿਆ ਸੀ। ਹੁਣ ਜਿਹੜਾ ਸਾਡਾ ਭਰਾ ਇਤਰਾਜ਼ ਕਰਦਾ ਸੀ ਕਿ ਜੀ ਬਾਦਲ ਸਾਹਿਬ ਕਿਸੇ ਉਸ ਮੌਕੇ ਵਿਆਹ ਸ਼ਾਦੀ 'ਚ ਹੈ ਨਹੀਂ ਸੀ, ਉਹਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪਿੰਡ ਦਾ ਨਾਂ ਸੀ ਗੁੜੀ ਸੰਗੜ। ਗੁੜੀ ਸੰਗੜ ਪਿੰਡ ਵਾ, ਬਾਦਲ ਪਿੰਡ ਦੇ ਕੋਲ ਆ, ਉੱਥੇ ਗਿੱਦੜਵਾਹਾ ਹਲਕਾ ਪੈਂਦਾ। 3 ਜੂਨ 1984 ਨੂੰ ਪਿੰਡ ਗੁੜੀ ਸੰਗੜ ਦੇ ਵਿੱਚ ਬਾਦਲ ਦਲ ਦੇ ਜਥੇਦਾਰ ਰੂਪ ਸਿੰਘ ਦੇ ਮੁੰਡੇ ਦਾ, ਉਹਦਾ ਨਾਂ ਪਿਰਥੀ ਸਿੰਘ, ਉਹਦਾ ਸ਼ਗਨ ਸੀ, ਜਿਵੇਂ ਵਿਆਹ ਤੋਂ ਪਹਿਲਾਂ ਸ਼ਗਨ ਹੁੰਦਾ। ਸ਼ਗਨ ਦੇ ਵਿੱਚ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਟੇਜ ਤੋਂ ਖੜ ਕੇ ਬਾਕੀ ਸਾਰਾ ਲੌਂਗ ਲਾਣਾ ਜਿਵੇਂ ਆਪਣੇ ਘਰਾਂ 'ਚ ਹੁੰਦਾ, ਉਹ ਫੋਟੋਆਂ ਨੇ। ਉਸ ਮੌਕੇ ਇੱਥੇ ਟੈਂਕ ਅੰਦਰ ਵੜ ਰਹੇ ਆ, ਗੋਲੀ ਚੱਲ ਰਹੀ ਆ, ਸਾਰਾ ਕਤਲੇਆਮ ਹੋ ਰਿਹਾ। ਤੇ ਟੌੜਾ ਸਾਹਿਬ ਵਰਗੇ ਤਾਂ ਭੱਜ ਕੇ ਇੱਥੇ ਨੂੰ ਆਏ ਤੇ ਬਾਦਲ ਸਾਹਿਬ ਉੱਥੇ ਬੈਠੇ ਵਿਆਹ ਸ਼ਾਦੀ ਖੁਸ਼ੀਆਂ ਮਨਾਉਂਦੇ ਫਿਰਦੇ ਸੀ। ਤੋ ਜਿਹੜਾ ਕੁਛ ਉਸ ਮੌਕੇ ਵਾਪਰਿਆ ਉਹਦੇ ਸਬੂਤ ਪਏ ਨੇ। ਐਵੇਂ ਆਪਦੇ ਲੀਡਰਾਂ ਦਾ ਜਲੂਸ ਕਢਵਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਵੈਸੇ ਹੀ ਮੀਡੀਆ ਵਾਲੇ ਨੂੰ ਤਾਂ ਛੇੜੀਦਾ ਨਹੀਂ ਹੁੰਦਾ ਤੇ ਅਸੀਂ ਤਾਂ ਇਹਨਾਂ ਤੇ ਤਵੇ ਪਏ ਆ। ਮੇਰੇ ਕੋਲ ਇੱਕ ਖਬਰ ਪਈ ਆ ਜਿਹਦੇ ਵਿੱਚ ਬਾਦਲ ਸਾਹਿਬ ਨੇ ਫਰਮਾਇਆ, 1992 ਦੀ ਗੱਲ ਹੈ, ਕਿ ਜੀ ਆਜ਼ਾਦ ਸਿੱਖ ਰਾਜ ਦੇ ਮਤੇ ਤੇ ਕਾਇਮ, ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਨੀ। ਤੇ ਫੇਰ ਬਾਅਦ ਚ ਮੋਕ ਮਾਰਤੀ, ਕਹਿੰਦਾ ਅਸੀਂ ਕਦੇ ਖਾਲਿਸਤਾਨ ਮੰਗਿਆ ਹੀ ਨਹੀਂ। ਇਹ ਉਹੀ ਬਾਦਲ ਹੈ ਜਿਹਨੇ ਪਹਿਲਾਂ ਪੰਥਕ ਏਜੰਡਾ, ਪੰਥ ਖਤਰੇ 'ਚ, ਤੇ ਜਦੋਂ ਬਾਅਦ ਵਿੱਚ ਸੱਤਾ ਹੱਥ 'ਚ ਆ ਗਈ ਆ 1997 'ਚ, ਉਦੋਂ ਬਿਆਨ ਦਿੱਤਾ 15 ਜੂਨ 2001 ਨੂੰ ਕਿ ਪੰਥਕ ਏਜੰਡਾ ਪੰਜਾਬ ਦੀ ਸ਼ਾਂਤੀ ਲਈ ਖਤਰਾ ਵਾ। ਜੇ ਪੰਜਾਬ ਦੇ ਵਿੱਚ ਕੌਮ ਦੇ, ਪੰਜਾਬ ਦੇ ਪੰਥ ਦੇ ਮਸਲਿਆਂ ਦੀ ਗੱਲ ਕਰਾਂਗੇ ਤਾਂ ਸ਼ਾਂਤੀ ਭੰਗ ਹੋ ਜੂ। ਆ ਇਸ ਬਾਦਲ ਦਾ ਦੋਗਲਾ ਚਿਹਰਾ। 3 ਸਤੰਬਰ 1981 ਨੂੰ ਇਹੀ ਬਾਦਲ ਕਹਿੰਦਾ ਸੀ ਸਿੱਖ ਹਿੰਦੂ ਸੱਭਿਆਚਾਰ ਦਾ ਅੰਗ ਨਹੀਂ, ਤੇ 1997 ਤੋਂ ਲੈ ਕੇ ਬਾਅਦ ਵਿੱਚ ਇਹਦਾ ਕੰਮ ਹੀ ਇਹ ਸੀ ਵੀ ਸਿੱਖਾਂ ਦਾ ਹਿੰਦੂਕਰਨ ਕਰਨਾ। ਕਿਹੜਾ ਮੰਦਰ ਆ ਤੇ ਕਿਹੜੀ ਟੱਲੀ ਆ ਜਿਹੜੀ ਇਹਨੇ ਖੜਕਾਈ ਨਹੀਂ, ਕਿਵੇਂ ਇਹਨੇ ਹਵਨ ਕੀਤੇ। ਸਾਰੀ ਅਕਾਲੀ ਲੀਡਰਸ਼ਿਪ ਨੂੰ ਇਉਂ ਬਸ ਜਗਰਾਤਿਆਂ ਦੇ ਰਾਹ ਤੋਰਤਾ ਵੀ ਜਦੋਂ ਕਿਸੇ ਖਿੱਤੇ 'ਚ ਜਗਰਾਤਾ ਹੁੰਦਾ ਸੀ, ਉਹ ਜਗਰਾਤਾ ਕਰਨ ਵਾਲੀ ਪਾਰਟੀ ਚਾਹੇ ਲੇਟ ਹੋ ਜਾਏ, ਇਹ ਟਾਈਮ ਨਾਲ ਲਾਲ ਚੁੰਨੀਆਂ ਲੈ ਕੇ ਪਹੁੰਚੇ ਹੁੰਦੇ ਸੀ। 27 ਫਰਵਰੀ 1984 ਨੂੰ ਇਹਨੇ ਸੰਵਿਧਾਨ ਸਾੜਤਾ। ਮੁੜ ਕੇ ਉਸੇ ਸੰਵਿਧਾਨ ਦੀਆਂ ਸੌਹਾਂ ਖਾ ਕੇ ਗੱਦੀਆਂ ਮਾਣਦੇ ਰਹੇ। ਇਹਨਾਂ ਨੇ ਬਗਾਵਤ ਦਾ ਸੱਦਾ ਦਿੱਤਾ ਧਾਰਮੀ ਫੌਜੀਆਂ ਨੂੰ। ਉਹ ਵਿਚਾਰੇ ਹੁਣ ਤੱਕ ਰੁਲਦੇ ਫਿਰਦੇ ਆ ਜਿਨ੍ਹਾਂ ਨੇ ਇਹਦੇ ਪੰਪ 'ਚ ਆ ਕੇ ਉਦੋਂ ਬੈਰਕਾਂ ਛੱਡਤੀਆਂ। ਉਹਨਾਂ ਨੂੰ ਫਖਰ ਆ ਭਾਵੇਂ ਆਪਦੇ ਕੰਮ ਉੱਤੇ, ਪਰ ਇਸ ਬਾਦਲ ਨੇ ਮੁੜ ਕੇ ਉਹਨਾਂ ਦੀ ਕਦੇ ਬਾਤ ਨਹੀਂ ਪੁੱਛੀ। 1984 ਤੋਂ ਬਾਅਦ ਖਾੜਕੂਆਂ ਦੇ ਭੋਗਾਂ ਤੇ ਤੁਰਿਆ ਫਿਰਦਾ ਹੁੰਦਾ ਸੀ। ਬਾਅਦ 'ਚ ਕਹਿੰਦਾ ਇਹ ਤਾਂ ਅੱਤਵਾਦੀ ਆ, ਪਾਕਿਸਤਾਨ ਦੇ ਮਗਰ ਲੱਗੇ ਹੋਏ ਨੇ। ਜਦੋਂ ਕਹਿੰਦਾ ਹੁੰਦਾ ਸੀਗਾ ਵੀ ਸਿੱਖਾਂ ਕੋਲ ਜਨਤਕ ਜੰਗ ਤੋਂ ਬਗੈਰ ਹੁਣ ਕੋਈ ਰਾਹ ਹੀ ਨਹੀਂ ਬਚੇ, ਤੇ ਹੁਣ ਕਹਿੰਦਾ ਹੈਗਾ ਵੀ ਜਿਹੜਾ ਪੰਥ ਦੀ ਗੱਲ ਕਰਦਾ ਉਹਨੂੰ ਰਗੜ ਦਿਓ, ਉਹਨੂੰ ਮਾਰ ਦਿਓ। ਉਹ ਜਿਹੜਾ 1978 'ਚ ਗੁਰਬਚਨੇ ਵਾਲਾ ਕੰਮ ਹੋਇਆ, ਉਦੋਂ ਇਹਨੇ ਉਹਦਾ ਸਾਥ ਦਿੱਤਾ। ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼ਰੇਆਮ ਕਹਿੰਦੇ ਹੁੰਦੇ ਸੀ ਕਿ ਉਹਨੂੰ ਗੱਡੀ 'ਚ ਬਿਠਾ ਕੇ ਬਾਦਲ ਖੁਦ ਬਾਰਡਰ ਪਾਰ ਕਰਾ ਕੇ ਹਰਿਆਣੇ 'ਚ ਛੱਡ ਕੇ ਆਇਆ। ਹੁਣ ਅਸੀਂ ਤਾਂ ਕਹਿੰਦੇ ਨਹੀਂ, ਇਹ ਖੁਦ ਇਹਨਾਂ ਦਾ ਹੀ ਅਕਾਲੀ ਲੀਡਰ ਸੀ, ਅਕਾਲੀ ਦਲ ਦਾ ਪ੍ਰਧਾਨ ਰਿਹਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ, ਕਹਿੰਦਾ ਕਹਾਉਂਦਾ ਅਕਾਲੀ ਲੀਡਰ ਸੀ ਬਾਦਲ ਟੌੜਾ ਤਲਵੰਡੀ। ਇਹ ਤਲਵੰਡੀ ਸਾਹਿਬ ਦੀ ਇਹ ਖਬਰ, ਔਰ ਮੈਂ ਉਹਦੇ ਨਾਲ ਵਰਤਿਆ ਵਿਚਰਿਆ, ਉਹ ਸ਼ਰੇਆਮ ਇਹ ਗੱਲ ਕਹਿੰਦਾ ਸੀਗਾ ਵੀ ਇਹ ਸਾਰੀ ਕਰਤੂਤ ਜਿਹੜੀ ਆ ਇਹ ਬਾਦਲ ਦੀ, ਤੇ ਇਹੀ ਕੁਛ ਸਰਸੇ ਵਾਲੇ ਦੀ ਹਮਾਇਤ ਵਿੱਚ ਕਰਦੇ ਰਹੇ। ਫਿਰ ਜਦੋਂ 1977-78 ਚ ਸਰਕਾਰ ਬਣੀ ਆ, ਉਦੋਂ ਇਹਨਾਂ ਨੇ 1 ਕਰੋੜ ਇੱਕ ਵਾਰੀ ਤੇ ਬਾਕੀ 1 ਵਾਰੀ 2 ਵਾਰੀ ਰਕਮ ਜਿਹੜੀ ਆ, ਜਿਹੜਾ ਹਰਿਆਣੇ ਦਾ ਚੌਧਰੀ ਦੇਵੀ ਲਾਲੇ ਦਾ ਯਾਰ ਸੀ ਬਾਦਲ ਦਾ,
ਉਹਦੇ ਤੋਂ ਮਨਜ਼ੂਰ ਕੀਤੀ। ਤੇ ਬਾਅਦ ਵਿੱਚ ਜਦੋਂ ਰਫੜ ਪਿਆ, ਜਿਹੜਾ ਇਹਦੀ ਬਾਹਲੀ ਕਰਦਾ ਸੀਗਾ ਇੱਥੇ ਸਿਫਤ ਸਲਾਹ ਜੀ, ਉਹਨੂੰ ਮੈਂ ਦੱਸਣਾ ਚਾਹੁੰਦਾ ਵੀ ਉਹ ਜਿਹੜਾ ਚੈੱਕ ਸੀ ਨਾ, ਚੈੱਕ ਦੇ ਉੱਪਰ ਇੱਕ ਲੈਟਰ ਲਿਖਿਆ ਸੀਗਾ ਪੰਜਾਬ ਸਰਕਾਰ ਵੱਲੋਂ ਬਾਦਲ ਸਾਹਿਬ ਦਾ, ਉਹ ਵੀ ਇੱਥੇ ਸਾਂਭ ਕੇ ਰੱਖਿਆ ਹੋਇਆ ਸੀ, ਲੱਗ ਜੂਗਾ ਨਾਲ ਇਹਦੇ ਖਬਰ ਦੇ ਮੀਡੀਆ ਦੇ ਵਿੱਚ। ਉਹਦੇ ਉੱਤੇ ਲਿਖਿਆ ਹੋਇਆ ਵੀ ਉਹ ਜਿਹੜਾ ਉਦੋਂ ਤੁਸੀਂ ਪੈਸਾ ਦਿੱਤਾ ਸੀਗਾ ਜੀ, ਆਹ ਵਾਪਸ ਲੈ ਲਓ। ਪਰ ਬੇੜੀਆਂ 'ਚ ਵੱਟੇ ਪਾਉਣ ਵਾਲੀ ਹਰ ਹਰਕਤ ਇਸ ਬਾਦਲ ਨੇ ਕੀਤੀ ਹੈ, ਤੇ ਇਸ ਕਰਕੇ ਅੱਜ ਮਰਨ ਤੋਂ ਬਾਅਦ ਉਹਦੀ ਮਿੱਟੀ ਨਾ ਪਟਾਓ। ਅੱਜ ਤੋਂ ਇਹਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਐ ਨਹੀਂ ਮਿਟਣੀਆਂ, ਉਹ ਇਤਿਹਾਸ ਬਣ ਚੁੱਕਿਆ। ਖੈਰ, ਇੱਕ ਆਖਰੀ ਜਿਹੜੀ ਆ ਗੱਲ ਉਹ ਕਰਕੇ ਆਪਾਂ ਸਮਾਪਤੀ ਵੱਲ ਨੂੰ ਵਧੀਏ, ਉਹ ਇਹ ਹੈ ਬਈ ਹਰ ਸਾਲ ਦਲ ਖਾਲਸਾ ਵੱਲੋਂ ਜੂਨ 84 ਦੇ ਸੰਬੰਧ ਵਿੱਚ ਸਮਾਗਮ ਹੁੰਦੇ ਆ। ਇਸ ਵਾਰ ਵੀ 5 ਜੂਨ ਨੂੰ ਸ਼ਾਮ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਭਾਰਤੀ ਕਹਿਰ ਦੇ 40ਵੇਂ ਸਾਲ ਦੀ ਇਸ ਯਾਦ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਹੋਣਾ। 4 ਜੂਨ ਨੂੰ ਵੋਟਾਂ ਦੇ ਰਿਜ਼ਲਟ ਆਉਣਗੇ, ਜਦੋਂ ਸਾਡੀ ਕੌਮ ਦਾ ਵੱਡਾ ਹਿੱਸਾ ਇਸ ਚਾਅ ਵਿੱਚ ਭੰਗੜੇ ਪਾਊਗਾ, ਬੜਾ ਸਾਨੂੰ ਦੁੱਖ ਹੋਊਗਾ। ਇਹ ਗੱਲ ਪਿਛਲੇ ਦਿਨੀ ਵੀ ਕਹੀ ਸੀ, ਅੱਜ ਵੀ ਕਹਿੰਦੇ ਆ। ਤੇ ਜਿਹੜੇ ਜਿਹੜੇ ਪ੍ਰੋਗਰਾਮ ਸੁਣਦੇ ਆ ਭੈਣ ਭਰਾ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਣੀ ਕਮਲੀ ਕੌਮ ਨੂੰ ਸਮਝਾਇਓ, ਹੱਥ ਬੰਨ੍ਹ ਕੇ ਬੇਨਤੀ ਕਰਿਓ ਕਿ ਜੂਨ ਦੇ ਮਹੀਨੇ ਦੇ ਵਿੱਚ ਸਾਨੂੰ ਚੇਤੇ ਆ, ਅਸੀਂ ਮਾਲਵੇ ਦੇ ਉਹਨਾਂ ਪਿੰਡਾਂ 'ਚ ਜਿੱਥੇ ਜਦੋਂ ਪੋਹ ਦਾ ਮਹੀਨਾ ਆਉਣਾ, ਜਦੋਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਸਭਾ ਹੋਣੀ, ਤਾਂ ਸਾਡੇ ਘਰਾਂ ਦੇ ਵਿੱਚ ਕਹਿਣਾ ਥੱਲੇ ਪਾਓ, ਹੇਠਾਂ ਭੁੰਜੇ ਪਾਓ ਭਾਈ। ਤੁਹਾਨੂੰ ਪਤਾ ਹੋਵੇ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਕਹਿਰ ਵਾਪਰਿਆ ਸੀ। ਸੋ ਉਵੇਂ ਹੀ ਨਵੰਬਰ ਦੇ ਦਿਨ ਭਾਰਤੀ ਹਕੂਮਤ ਨੇ ਸਾਡੀ ਕੌਮ ਦੇ ਉੱਤੇ ਜੋ ਜ਼ੁਲਮ ਕੀਤਾ, ਇਵੇਂ ਜੂਨ ਮਹੀਨੇ ਦਾ ਪਹਿਲਾ ਹਫ਼ਤਾ, ਠੀਕ ਆ, ਉਹਨਾਂ ਨੇ ਕਿਹਾ ਕਾਲੀਆਂ ਦਸਤਾਰਾਂ ਸਜਾਓ, ਕਾਲੇ ਦੁਪੱਟੇ, ਸਿੰਘ ਸਾਹਿਬਾਨ ਨੇ ਕਿਹਾ, ਪਰ ਸਾਡਾ ਫਰਜ਼ ਬਣਦਾ ਕਿ 1 ਜੂਨ ਤੋਂ ਲੈ ਕੇ 7 ਜੂਨ ਤੱਕ ਜਿਨ੍ਹਾਂ ਨੂੰ ਭਾਈ ਭਾਰਤੀ ਸਿਸਟਮ ਦਾ ਚਾਅ ਚੜਿਆ ਹੋਇਆ, ਕੋਈ ਚੱਕਰ ਨਹੀਂ, ਕਰੋ, ਪਰ ਇਹ ਵੀ ਚੇਤੇ ਰੱਖਿਓ ਕਿ ਆਪਾਂ ਜੂਨ 84 ਦਾ ਦਿਹਾੜਾ ਜਿਹੜਾ ਹੈ ਉਹ ਵੀ ਮਨਾਉਣਾ। ਖੈਰ, ਆਖਰੀ ਬੇਨਤੀ ਇਹ ਕਰਕੇ ਕਿ ਜਿਹੜੇ ਜਿਹੜੇ ਕੰਮਾਂ ਨਾਲ ਸਾਡਾ ਖਾਲਿਸਤਾਨ ਦੇ ਸੰਘਰਸ਼ ਵਿੱਚ ਮਨ ਪਰਪੱਕ ਹੁੰਦਾ ਹੋਵੇ, ਉਹਨੂੰ ਕਰਨ ਤੋਂ ਕਿਤੇ ਭੱਜਣਾ ਨਹੀਂ ਚਾਹੀਦਾ। ਤੇ ਜਿਹੜੇ ਜਿਹੜੇ ਕੰਮਾਂ ਨਾਲ ਖਾਲਿਸਤਾਨ ਦੇ ਉਲਟ ਵਿਚਾਰ ਪਰਪੱਕ ਹੁੰਦੇ ਹੋਣ, ਚਾਹੇ ਉਹ ਵੋਟਾਂ ਨੇ ਤੇ ਚਾਹੇ ਕੁਝ ਹੋਰ, ਉਹ ਤੋਂ ਬਚਣਾ ਚਾਹੀਦਾ। ਕੁਝ ਹੋਰ ਤੋਂ ਭਾਵ ਇਹ ਕਿ ਅੱਜ ਦੇ ਸਮੇਂ ਦੇ ਵਿੱਚ ਨੈਰੇਟਿਵ ਸਿਰਜ ਕੇ ਕਲਾ, ਸਾਹਿਤ, ਫਿਲਮਾਂ, ਮੀਡੀਆ ਰਾਹੀਂ ਤੁਹਾਨੂੰ ਲਾਈ ਲੱਗ ਬਣਾ ਕੇ ਭਾਰਤ ਮਾਤਾ ਕੀ ਜੈ ਕਹਾਉਣ ਦਾ ਵੀ ਬੜਾ ਪ੍ਰਚਲਨ ਆ। ਤੁਹਾਨੂੰ ਤੁਹਾਡੇ ਹੀ ਕੌਮ ਦੇ ਜਿਹੜੇ ਹੀਰੋ ਨੇ, ਮੀਡੀਆ ਰਾਹੀਂ ਉਹਨਾਂ ਨੂੰ ਖਲਨਾਇਕ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਸਕਦਾ, ਤੇ ਜਿਹੜੇ ਤੁਹਾਡੀ ਕੌਮ ਦੇ ਦੁਸ਼ਮਣ ਨੇ ਉਹਨਾਂ ਨੂੰ ਤੁਹਾਡੀ ਕੌਮ ਦੇ ਹੀਰੋ ਬਣਾ ਕੇ ਤੁਹਾਡੇ ਸਾਹਮਣੇ ਥੋਪਿਆ ਜਾ ਸਕਦਾ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਹਰ ਵਕਤ ਅੱਖਾਂ ਖੋਲ ਕੇ ਰੱਖਿਆ ਕਰੀਏ। ਬਹੁਤ ਸਾਜ਼ਿਸ਼ਾਂ ਸਾਡੀ ਕੌਮ ਦੇ ਖਿਲਾਫ ਚੱਲ ਰਹੀਆਂ ਨੇ, ਹੱਥ ਠੋਕੇ ਬਣਨ ਵਾਲੇ ਤੁਹਾਨੂੰ ਪਤਾ ਹੀ ਆ, ਜਿਵੇਂ ਜਥੇਦਾਰ ਨਿੱਜਰ ਦੇ ਕਤਲ ਦੇ ਵਿੱਚ ਸਿੱਖ ਜਿਹੜੇ ਆ ਪੰਜਾਬੀ ਮੂਲ ਦੇ ਇੰਡੀਅਨ ਟੈਰੋਰਿਸਟ ਫੜੇ ਗਏ ਨੇ, ਇਵੇਂ ਹੀ ਪਤਾ ਨਹੀਂ ਹੋਰ ਕਿੱਥੇ ਕਿੱਥੇ ਕੈਟ ਟਾਊਟ ਸਾਡੀ ਕੌਮ ਦਾ ਘਾਣ ਕਰਨ ਕਰਾਉਣ ਵਿੱਚ ਲੱਗੇ ਹੋਏ ਨੇ। ਉਹਨਾਂ ਸਭ ਤੋਂ ਸੁਚੇਤ ਰਿਹਾ ਕਰੀਏ। ਐਵੇਂ ਅੰਨੀ ਦੇ ਥੇ ਵੀ ਫਲਾਨਿਆਂ ਨੇ ਖਾਲਿਸਤਾਨ ਦੇ ਨਾਅਰੇ ਮਾਰਿਆ, ਚਲੋ ਉਹਦੇ ਮਗਰ ਇਸ ਲਾਈ ਲੱਗ ਪੁਣੇ ਤੋਂ ਬਚੋ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ